ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਜਰਨੈਲ ਸਿੰਘ ਲਿਨਵੁੱਡ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ ਫਰਜ਼ਨੋ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਦੀਪ ਸਿੰਘ ਸੈਣੀ ਸੈਨੋ ਜੀ, ਜਸਵਿੰਦਰ ਸਿੰਘ ਵਿਰਕ ਹਿਊਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜਪਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਦੀ। ਉਸਨੇ ਜੋ ਗੱਲਾਂ ਕੀਤੀਆਂ ਆ, ਆਮ ਲੋਕਾਂ ਨੂੰ ਤਾਂ ਕਹਿੰਦੇ ਬਹੁਤੀਆਂ ਗੱਲਾਂ ਦੀ ਉਹਨਾਂ ਦੀ ਸਮਝ ਹੀ ਨਹੀਂ ਆਈ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਜਿਉਂ ਇਹ ਜਿਹੜੀ ਮਹਾਂਮਾਰੀ ਆਈ ਆ, ਉਹਦਾ ਕਿਸੇ ਨੂੰ ਕਿੰਨਾ ਨੁਕਸਾਨ ਹੋਇਆ, ਪਰ ਆਪ ਹੀ ਇੱਥੇ ਉਹ ਰਿਪੋਰਟਾਂ ਜਿਹੀਆਂ ਛਪਵਾਈ ਜਾਂਦੇ ਆ ਜੀ ਕਿ ਕਿੰਨੇ ਪਰਸੈਂਟ ਲੋਕ ਜਿਹੜੇ ਉਹ ਯਕੀਨ ਕਰਨ ਲੱਗ ਗਏ। 93.7% ਲੋਕ ਕਹਿੰਦੇ ਉਹਨਾਂ ਨੂੰ ਹੋ ਗਿਆ ਵੀ ਲੜਾਈ ਜਿਹੜੀ ਲੜ ਰਿਹਾ ਉਹ ਇੱਕ ਹੀ ਬੰਦਾ। ਇਹ ਸਰਵੇ ਕਿੱਥੇ ਹੋਇਆ ਪਤਾ ਨਹੀਂ, ਜਾਂ ਤਾਂ ਉਹ ਜਿਹੜੇ ਪਿੱਛੇ ਰਹਿ ਜਾਂਦੇ ਆ 7% ਲੋਕ ਜਿਹੜੇ ਪਿੱਛੇ ਰਹਿ ਜਾਂਦੇ ਆ, ਉਹਨਾਂ 'ਚ ਅਸੀਂ ਵੀ ਆ, ਜਿਨ੍ਹਾਂ ਨੂੰ ਕੋਈ ਫੋਨ ਸਰਵੇ ਦਾ ਕੋਈ ਆਇਆ ਹੋਵੇ, ਕੋਈ ਪਤਾ ਲੱਗਿਆ ਹੋਵੇ ਕਿਹੜੀ ਕੰਪਨੀ ਹੈ ਜਿਹੜੀ ਲੋਕਡਾਊਨ ਦੇ ਵਿੱਚ ਕਰਫਿਊ ਦੇ ਵਿੱਚ ਸਰਵੇ ਕਰੀ ਜਾਂਦੀ ਆ ਔਰ ਲੋਕਾਂ ਨੂੰ ਕਿਵੇਂ ਲੱਭ ਰਹੀ ਹੈ, ਕਿਹੜੇ ਤਰੀਕੇ ਨਾਲ ਕਰ ਰਹੀ ਆ। ਬਸ ਆਹ ਗੱਲਾਂ ਦਾ ਕੜਾਹ ਹੀ ਹੈ ਜੀ, ਜਿਹੜਾ ਕਿ ਉਹ ਕਰੀ ਜਾ ਰਹੇ ਨੇ। ਉਹੋ ਜਿਹਾ ਗੱਲਾਂ ਦਾ ਕੜਾਹ ਜਿਹੜਾ ਦੀ ਇੱਕ ਵਾਰੀ ਫੇਰ ਨਜ਼ਰ ਆਇਆ। ਬੜੇ ਸਾਰੇ ਨੁਕਤੇ ਜਿਹੜੇ ਦੀ ਉਹ ਗਣਾਏ ਗਏ। ਇੱਕ ਗੱਲ ਜਿਹੜੀ ਸੀ ਉਹ ਬਾਰ-ਬਾਰ 33 ਮਿੰਟ ਦੇ ਭਾਸ਼ਣ 'ਚ ਇਹ ਆਖੀ ਗਈ, ਆਤਮ ਨਿਰਭਰ। ਹੁਣ ਆਤਮ ਨਿਰਭਰ ਕਿਹਦੇ ਉੱਤੇ ਕੌਣ ਕਰੇ, ਇਹ ਨਹੀਂ ਕਿਸੇ ਨੂੰ ਦੱਸਿਆ ਗਿਆ ਜੀ। ਆਪ ਤਾਂ ਸਾਰੇ ਹਥਿਆਰ ਜਿਹੜੇ ਦੀ ਉਹ ਬਾਹਰਲੇ ਮੁਲਕਾਂ ਤੋਂ ਮਹਿੰਗੇ ਕਰੋੜਾਂ ਅਰਬਾਂ ਰੁਪਈਏ ਦੇ ਖਰੀਦੇ ਜਾ ਰਹੇ ਨੇ। ਤੇ ਜੇ ਇੱਥੋਂ ਦੀ ਗੱਲ ਆਈ ਤੇ ਇਹ ਦੱਸਿਆ ਗਿਆ ਜੀ ਕਿ ਅਸੀਂ ਪਹਿਲਾਂ PPE ਕਿੱਟ ਜਿਹੜੀਆਂ ਨਹੀਂ ਸੀ ਬਣਾਉਂਦੇ, ਮਾਸਕ ਨਹੀਂ ਬਣਾਉਂਦੇ, ਹੁਣ ਕਹਿੰਦੇ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ ਦੀਆਂ PPE ਕਿੱਟ ਤੇ ਮਾਸਕ ਜਿਹੜਾ ਉਹ ਬਣਨੇ ਸ਼ੁਰੂ ਹੋ ਗਏ। ਪਹਿਲਾਂ ਕਿਉਂ ਨਹੀਂ ਸੀ ਬਣਾਉਂਦੇ? ਜਾਂ ਇਹ ਨਹੀਂ ਦੱਸਿਆ ਕਿ ਇਹ PPE ਕਿੱਟ ਤੇ ਮਾਸਕ ਵਰਤੋਂ ਦੇ ਵਿੱਚ ਕਿੱਥੇ ਲਿਆਂਦੇ ਜਾ ਰਹੇ ਆ, ਕਿਹੜੇ ਹਸਪੀਟਲਾਂ ਦੇ ਵਿੱਚ, ਔਰ 6 ਸਾਲਾਂ ਦੇ ਵਿੱਚ ਕਿੱਥੇ ਹਸਪੀਟਲ ਜਿਹੜੇ ਬਣੇ ਆ ਜਿੱਥੇ ਇਹ PPE ਕਿੱਟ ਤੇ ਮਾਸਕ ਜਿਹੜੇ ਉਹ ਵਰਤੇ ਜਾ ਰਹੇ ਆ। ਏਮਜ਼ ਵਰਗੀਆਂ ਤੇ PGI ਵਰਗੀਆਂ ਜਿਹੜੀਆਂ ਮਾਣ ਕਰਨ ਵਾਲੀਆਂ ਸੰਸਥਾਵਾਂ ਨੇ, ਇਹ ਕਿਹਨਾਂ ਨੇ ਬਣਾਈਆਂ? ਉੱਥੇ ਜਿਹੜੇ ਇਲਾਜ ਹੁੰਦੇ ਆ ਉਹ ਕਿਹਨੇ ਜਿਹੜਾ ਵੀ ਉਹ ਬਣਾਏ? ਉਹ ਟੈਕਸ ਪੇਅਰ ਦੀ ਮਨੀ ਤੋਂ ਬਣੇ, ਉਹਦਾ ਤਾਂ ਕੋਈ ਜ਼ਿਕਰ ਨਹੀਂ। ਉੱਥੇ ਕੰਮ ਕਰਦੇ ਡਾਕਟਰਾਂ ਦਾ ਕੋਈ ਜ਼ਿਕਰ ਨਹੀਂ, ਉਹਨਾਂ ਦੇ ਵਿੱਚ ਕੰਮ ਫਰੰਟ ਲਾਈਨ ਦੇ ਉੱਤੇ ਲੜਦੇ ਡਾਕਟਰ, ਨਰਸਿਸ, ਬਾਕੀ ਜਿੰਨਾ ਆਮਲਾ, ਉਹਨਾਂ ਦਾ ਕੋਈ ਜ਼ਿਕਰ ਨਹੀਂ। ਸੜਕਾਂ ਦੇ ਉੱਤੇ ਭੁੱਖਣ ਭਾਣੇ ਤੁਰੇ ਜਾ ਰਹੇ ਮਜ਼ਦੂਰਾਂ ਦਾ ਕੋਈ ਜ਼ਿਕਰ ਨਹੀਂ। ਠੇਲਿਆਂ ਵਾਲਿਆਂ ਦਾ ਜ਼ਿਕਰ ਕਰਤਾ, ਪਰ ਠੇਲਿਆਂ ਵਾਲਿਆਂ ਲਈ ਕੀਤਾ ਕੀ ਜਾਊਗਾ, ਕੋਈ ਜ਼ਿਕਰ ਨਹੀਂ। ਜਿੰਨੇ ਮੁਲਕ ਦੇ ਵਿੱਚ 50 ਦਿਨ ਤੋਂ ਛੋਟੀਆਂ ਦੁਕਾਨਾਂ ਵਾਲੇ ਅੰਦਰ ਤੜੇ ਬੈਠੇ ਆ, ਕੋਈ ਜ਼ਿਕਰ ਨਹੀਂ, ਉਹਨਾਂ ਦਾ ਕੀ ਹੋਊਗਾ। 20 ਲੱਖ ਕਰੋੜ ਰੁਪਈਆ 2 ਵਾਰੀ ਬੋਲਿਆ ਗਿਆ, 20 ਲੱਖ ਉਹਦਾ ਪੈਕੇਜ ਦਿੱਤਾ ਜਾਊਗਾ। ਇਹਦੇ ਸੰਬੰਧੀ ਕਹਿੰਦੇ ਜੀ ਆ ਕੇ ਦੱਸਣਗੇ ਫਾਈਨੈਂਸ। ਲਾਕਡਾਊਨ ਹੋਊਗਾ, ਇਹ ਤਾਂ ਇਸ਼ਾਰਾ ਹੋ ਗਿਆ ਕਿ 4 ਨੰਬਰ ਲਾਕਡਾਊਨ ਜਿਹੜਾ ਵੀ ਉਹ ਹੋਊਗਾ। ਇਹਦੇ ਬਾਰੇ ਖੁਲਾਸਾ ਕਹਿੰਦੇ 18 ਤਰੀਕ ਨੂੰ ਜਿਹੜਾ ਵੀ ਉਹ ਕੀਤਾ ਜਾਊਗਾ। ਜੇ ਪੈਕੇਜ ਦਾ ਨਹੀਂ ਸੀ ਦੱਸਣਾ, ਲਾਕਡਾਊਨ ਦਾ ਨਹੀਂ ਸੀ ਦੱਸਣਾ, ਤੇ ਫਿਰ 33 ਮਿੰਟ ਜਿਹੜਾ ਵੀ ਉਹ ਬੋਲਣ ਦੀ ਕੀ ਲੋੜ ਪਈ ਸੀ? ਲੋਕ ਜਿਹੜੇ ਸੀ ਉਹ ਸਾਹ ਰੋਕ ਕੇ ਸੁਣਦੇ ਰਹੇ ਕਿ ਸ਼ਾਇਦ ਹੁਣ ਵੀ ਕੋਈ ਚੱਜ ਦੀ ਗੱਲ ਸੁਣੇ, ਹੁਣ ਵੀ ਕੋਈ ਚੱਜ ਦੀ ਗੱਲ ਜਿਹੜੀ ਉਹ ਸੁਣੇ। ਤੇ ਲੱਗਾ ਇਉਂ ਹੀ ਕਿ ਉਹ ਜਿਵੇਂ ਡਮਰੂ ਵਜਾਉਂਦਾ ਹੁੰਦਾ ਸੀਗਾ ਮਦਾਰੀ ਜਿਹੜਾ ਜੀ, ਉਹ ਇਕੱਠੇ ਤਾਂ ਲੋਕ ਕਰ ਲੈਂਦਾ ਸੀਗਾ, ਬਾਅਦ ਦੇ ਵਿੱਚ ਉਹ ਕੀ ਕਰਨਾ, ਲੋਕ ਹੌਲੀ ਜਿਹੜਾ ਜਾਂਦੇ ਹੁੰਦੇ, ਤੁਰ ਪੈਂਦੇ ਹੁੰਦੇ ਸੀ। ਤਾਂ ਉਹੋ ਜਿਹਾ ਕੁਛ ਜਿਹੜਾ ਵੀ ਉਹ ਰਿਹਾ। ਭਗਤ ਵੱਖਰੀ ਗੱਲ ਆ ਜੀ, ਭਗਤ ਕੁਛ ਵੀ ਜਿਹੜਾ ਜੀ ਉਹ ਕਹੀ ਜਾਣ। ਉਸ ਤੋਂ ਬਾਅਦ ਟਵੀਟ ਜਿਹੜਾ ਆਇਆ ਫਾਈਨਲ, ਉਹਨਾਂ ਨੇ 20 ਲੱਖ ਰੁਪਈਆ ਜਿਹੜਾ ਵੀ ਉਹ ਲਿਖਤਾ। ਫਿਰ ਕਹਿੰਦੇ ਨਹੀਂ, ਇਹ ਟਾਈਪ ਦੀ ਮਿਸਟੇਕ ਹੋ ਗਈ, ਮੈਂ 20 ਲੱਖ ਲਿਖਤਾ, 20 ਲੱਖ ਕਰੋੜ ਜਿਹੜਾ ਵੀ ਉਹ ਲਿਖਤਾ। 20 ਲੱਖ ਕਰੋੜ ਰੁਪਈਆ ਕਿੱਥੋਂ ਆਊਗਾ, ਕਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਦਿੱਤਾ ਜਾਊਗਾ, ਇਹ ਆਰਥਿਕ ਜਿਹੜਾ ਪੈਕੇਜ ਹੈ ਉਹਦੇ ਵਿੱਚ ਕਿਵੇਂ ਸ਼ਾਮਲ ਹੋਊਗਾ, ਪਹਿਲਾਂ ਇਹਦੇ 'ਚ ਇਨਕਲੂਡ ਹੋਊਗਾ, ਐਕਸਕਲੂਡ ਹੋਊਗਾ, ਕੁਛ ਨਹੀਂ ਜਿਹੜਾ ਵੀ ਉਹ ਪਤਾ। ਕਿਹੜੇ ਲੋਕਾਂ ਦੀ ਇਹਦੀ ਮਦਦ ਕੀਤੀ ਜਾਊਗੀ? ਇਹਦੀ ਸਭ ਤੋਂ ਵੱਡੀ ਇਹ ਜਾ ਰਹੀ ਸੀ ਕਿ ਜਿਹੜੇ ਲੋਕ 800 ਕਿਲੋਮੀਟਰ ਜਿਹੜਾ ਵੀ ਉਹ ਤੁਰੇ ਜਾ ਰਹੇ ਆ, ਉਹ ਕੌਣ ਲੋਕ ਨੇ, ਉਹਨਾਂ ਦੀ ਬਾਂਹ ਕੌਣ ਫੜੂਗਾ? ਉਹਦੇ ਵਾਸਤੇ ਕੋਈ ਅੱਖਰ ਵੀ ਜਿਹੜਾ ਵੀ ਉਹ ਨਹੀਂ ਬੋਲਿਆ ਗਿਆ। ਤੇ ਕਿਵੇਂ ਜਿਹੜਾ ਵੀ ਇਹ ਲੋਕ ਜਿਹੜੇ ਨੇ ਉਹਨਾਂ ਦੀ ਕੋਈ ਜਿਹੜਾ ਵੀ ਉਹ ਸੁਣਿਆ ਜਾਊਗਾ? ਕੁਛ ਵੀ ਨਹੀਂ ਉਹਨਾਂ ਦੇ ਬਾਰੇ ਵਿੱਚ ਬੋਲਿਆ ਗਿਆ। ਮਹਿਜ਼
ਸਹੀ ਪੁੱਛੋ ਤਾਂ ਗੱਲਾਂ ਦਾ ਜਿਹੜਾ ਜੀ ਉਹ ਕੜਾਹ ਸੀਗਾ। ਹੁਣ ਕਿਸੇ ਨੂੰ ਸਮਝ ਆਈ ਹੋਵੇ, ਕਿੰਨੀ ਸਮਝ ਆਈ ਹੈ ਇਹ ਨਹੀਂ ਜਿਹੜਾ ਜੀ ਉਹ ਪਤਾ, ਪਰ ਬਹੁਤਿਆਂ ਨੂੰ ਜਿਹੜੀ ਇਹਦੀ ਸਮਝ ਨਹੀਂ ਆਈ। ਕੀ ਕਹਿ ਕੇ ਗਏ ਨੇ, ਕੀ ਕਹਿਣਾ ਚਾਹੁੰਦੇ ਸੀ, ਕੀ ਕਰਨਗੇ ਖਾਸ ਤੌਰ ਦੇ ਉੱਤੇ, ਇਹਨਾਂ ਚੀਜ਼ਾਂ ਦੀ ਕੋਈ ਕੁਛ ਹੁੰਦਾ ਤਾਂ ਸਮਝ ਪੈਂਦੀ ਨਾ। ਅੱਗੇ ਗੱਲ ਕਰਦੇ ਆ, ਪਹਿਲਾਂ ਵੀ ਆਪਾਂ ਕੀਤੀ ਸੀਗੀ ਚੀਫ ਸਕੱਤਰ ਆ ਜਿਹੜਾ, ਉਸ ਦੀ ਕਿ ਛੁੱਟੀ ਹੋਣ ਵਾਲੀ ਆ, ਪਰ ਉਸ ਤੋਂ ਹਜੇ ਤਾਂ ਆਬਕਾਰੀ ਵਿਭਾਗ ਹੀ ਵਾਪਸ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਹੜਾ ਇਹ ਮਾਮਲਾ ਇਹ ਪੇਚੀਦਾ ਜਿਹੜਾ ਜੀ ਉਹ ਬਣ ਗਿਆ। ਮੈਨੂੰ ਨਹੀਂ ਪਤਾ ਕਿ ਇਹਦੇ ਨਾਲ ਜਿਹੜਾ ਜੀ ਇਹ ਗੱਲਬਾਤ ਬਣ ਜੂਗੀ ਜਾਂ ਨਹੀਂ। ਜਿਹੜੇ ਮੰਤਰੀ ਨੇ ਉਹਨਾਂ ਨੇ ਜਦੋਂ ਇਹ ਲਿਖ ਕੇ ਦਿੱਤਾ ਕਿ ਅਸੀਂ ਨਹੀਂ ਆਉਂਦੇ ਜੇ ਉਹਦੇ ਵਿੱਚ ਸਕੱਤਰ ਕਰਨ ਅਵਤਾਰ ਸਿੰਘ ਹੋਰੀ ਬਹਿੰਦੇ ਆ। ਅੱਛਾ, ਹੁਣ ਜਿਹੜਾ ਰੌਲਾ ਜੀ ਉਹ ਆਬਕਾਰੀ ਵਿਭਾਗ ਦੇ ਉੱਤੇ ਬਹੁਤਾ ਟਿਕਿਆ ਹੋਇਆ। ਆਬਕਾਰੀ ਵਿਭਾਗ ਜਿਹੜਾ ਜੀ ਉਹ ਰੋਹ ਮੱਠਾ ਕਰਨ ਦੇ ਵਾਸਤੇ ਮੰਤਰੀਆਂ ਦਾ ਜਿਹੜੇ ਮੁੱਖ ਸਕੱਤਰ ਨੇ ਕਰਨ ਅਵਤਾਰ ਸਿੰਘ, ਉਹਦੇ ਕੋਲ ਆਬਕਾਰੀ ਤੇ ਕਰ ਵਿਭਾਗ ਜਿਹੜਾ ਉਹਦਾ ਚਾਰਜ ਵਾਪਸ ਲੈ ਲਿਆ। ਨਵੇਂ ਹੁਕਮਾਂ ਦੇ ਵਿੱਚ ਪ੍ਰਮੁੱਖ ਸਕੱਤਰ ਇਹ ਵੇਣੂ ਪ੍ਰਸਾਦ ਨੂੰ ਇਹ ਦਿੱਤਾ ਗਿਆ, ਜਿਹਦੇ ਕੋਲ ਪਹਿਲਾਂ ਜਲ ਸਰੋਤ ਵਿਭਾਗ ਹੈ। ਵੇਣੂ ਪ੍ਰਸਾਦ 20 ਮਈ ਤੱਕ ਛੁੱਟੀ ਤੇ ਨੇ, ਜਿਹਦੇ ਕਰਕੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨਿਰੋਧ ਤਿਵਾੜੀ ਨੂੰ ਕਰ ਤੇ ਆਬਕਾਰੀ ਮਹਿਕਮੇ ਦਾ ਚਾਰਜ ਦਿੱਤਾ ਗਿਆ। ਮੁੱਖ ਮੰਤਰੀ ਦੇ ਵੱਲੋਂ ਮੁੱਖ ਸਕੱਤਰ ਨੂੰ ਇਹ ਦੂਜਾ ਝਟਕਾ ਦਿੱਤਾ ਗਿਆ, ਜਦੋਂ ਕਿ ਪਹਿਲਾਂ ਉਹਨਾਂ ਦੇ ਕੈਬਨਿਟ ਮੀਟਿੰਗ ਦੇ ਵਿੱਚ ਆਉਣ ਦਾ ਰਾਹ ਰੋਕ ਦਿੱਤਾ ਗਿਆ ਸੀ। ਹਾਲਾਂਕਿ ਇਹ ਵੀ ਵੇਖਣਾ ਬੜਾ ਇੰਟਰਸਟਿੰਗਲੀ ਜਿਹੜਾ ਜੀ ਹੋਊਗਾ ਕਿ ਮੁੱਖ ਸਕੱਤਰ ਤੋਂ ਚਾਰਜ ਵਾਪਸ ਲੈਣ ਦੇ ਫੈਸਲੇ ਨਾਲ ਵਜ਼ੀਰਾਂ ਦੀ ਤਸੱਲੀ ਹੁੰਦੀ ਆ ਜਾਂ ਨਹੀਂ। ਵਜ਼ੀਰਾਂ ਦੀ ਤੇ ਮੁੱਖ ਸਕੱਤਰ ਦੇ ਦਰਮਿਆਨ ਪਿਛਲੇ ਦਿਨੀ ਹੋਈ ਤਲਖੀ ਤੋਂ ਬਾਅਦ ਮੁੱਖ ਸਕੱਤਰ ਦੇ ਖਿਲਾਫ ਮਤਾ ਪਾਸ ਕਰਕੇ ਆਖਰੀ ਫੈਸਲਾ ਲੈਣ ਦੇ ਅਧਿਕਾਰ ਮੁੱਖ ਮੰਤਰੀ ਨੂੰ ਦੇ ਦਿੱਤੇ ਗਏ ਸੀ। ਹੁਣ ਸਵਾਲ ਇਹਦੇ ਵਿੱਚ ਇਹ ਆ ਕਿ ਕੀ ਰੌਲਾ ਆਬਕਾਰੀ ਵਿਭਾਗ ਦਾ ਇਕੱਲਾ, ਬਾਕੀ ਜਿਹੜੇ ਵਿਭਾਗ ਨੇ ਜਿਹੜੇ ਉਹ ਮੁੱਖ ਸਕੱਤਰ ਦੇ ਕੋਲੇ ਨੇ, ਮੀਟਿੰਗਾਂ ਦੇ ਵਿੱਚ ਤਾਂ ਉਹ ਆਉਣਗੇ। ਜਦੋਂ ਕਿ ਮਤਾ ਜਿਹੜਾ ਪਾਸ ਕੀਤਾ ਹੋਇਆ ਉਹ ਇਹ ਕੀਤਾ ਹੈ ਕਿ ਜਿਸ ਵੀ ਮੀਟਿੰਗ ਦੇ ਵਿੱਚ ਪ੍ਰਮੁੱਖ ਸਕੱਤਰ ਬਹਿਣਗੇ, ਅਸੀਂ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਨਹੀਂ ਬਹਿਣਾ। ਇਸ ਕਰਕੇ ਇਹ ਅਜੇ ਵੱਡਾ ਸਵਾਲ ਹੈ ਕਿ ਦੂਸਰੀ ਗੱਲ ਹੈ ਕਿ ਆਬਕਾਰੀ ਵਿਭਾਗ ਵਾਪਸ ਕਿਉਂ ਲਿਆ ਗਿਆ। ਇਹਦਾ ਮਤਲਬ ਕਿ ਇਹ ਮੰਨ ਲਿਆ ਗਿਆ ਕਿ ਆਬਕਾਰੀ ਵਿਭਾਗ ਦੇ ਵਿੱਚ ਜਿਹੜੀਆਂ ਉਹ ਗੜਬੜੀਆਂ ਹੋਈਆਂ ਨੇ। ਗੜਬੜੀਆਂ ਜਿਹੜੀਆਂ ਜੀ ਉਹ ਕਿਸ ਟਾਈਪ ਦੀਆਂ, ਆਪਾਂ ਕੱਲ ਡਿਟੇਲ ਦੇ ਵਿੱਚ ਜਿਹੜੀ ਜੀ ਉਹ ਗੱਲ ਦੱਸੀ ਕਿ ਕਿਸ ਕਿਸਮ ਦੀਆਂ ਗੜਬੜੀਆਂ ਹੋਈਆਂ ਨੇ। ਔਰ ਖਾਸ ਤੌਰ ਦੇ ਉੱਤੇ ਜਿਹੜੇ ਮੁੱਖ ਸਕੱਤਰ ਨੇ ਉਹਨਾਂ ਦੇ ਬੇਟੇ ਦਾ ਜਿਹੜਾ ਕਾਰੋਬਾਰ ਹੈ ਸ਼ਰਾਬ ਦਾ, ਉਹਦੇ ਉੱਤੇ ਵੱਡੀਆਂ ਉਂਗਲਾਂ ਜਿਹੜੀਆਂ ਜੀ ਉਹ ਉੱਠੀਆਂ ਸਨ। ਉਹ ਤਾਂ ਉੱਥੇ ਹੀ ਹੈ, ਉਹ ਤਾਂ ਜਿਉਂ ਦੀਆਂ ਕਿਉਂ ਨੇ। ਸਿਰਫ ਵੇਖਣਾ ਇਹ ਹੋਊਗਾ ਕਿ ਜਿਹੜੇ ਮੰਤਰੀ ਨੇ ਉਹ ਇੰਨੇ ਕੁ ਨਾ ਮੰਨਦੇ ਆ ਜਾਂ ਨਹੀਂ ਜੀ। ਤੇ ਅੱਗੇ ਗੱਲ ਕਰਦੇ ਆ, ਤਹਿਸੀਲਾਂ ਤੇ ਖੁੱਲ ਗਈਆਂ ਪਰ ਭੀੜਾਂ ਨੇ ਫਿਕਰ ਪਾਏ। ਬਿਲਕੁਲ ਜੀ, ਇਹ ਐਕਚੁਅਲੀ ਚਾਹੇ ਬਾਜ਼ਾਰ ਖੁੱਲ ਰਹੇ ਆ, ਕੋਈ ਵੀ ਜਿਹੜੀ ਚੀਜ਼ ਖੁੱਲ ਰਹੀ ਆ, ਉੱਥੇ ਮੁਸ਼ਕਲਾਂ ਤਾਂ ਜਿਹੜੀਆਂ ਉਹ ਆ ਰਹੀਆਂ ਨੇ। ਲੱਗਦਾ ਇਉਂ ਸੀਗਾ ਕਿ 1.5 ਮਹੀਨਾ ਅੰਦਰ ਰਹਿ ਕੇ ਲੋਕਾਂ ਨੇ ਬਹੁਤ ਕੁਝ ਸਿੱਖਿਆ ਹੋਊਗਾ, ਪਰ ਇਹ ਜਿਹੜੀ ਹੈ ਜੀ ਉਹ ਗੱਲ ਨਜ਼ਰ ਨਹੀਂ ਆ ਰਹੀ ਸਿੱਖਣ ਸਿਖਾਉਣ ਵਾਲੀ। ਜਿਹੜਾ ਲੋਕ ਕਮਲਿਆਂ ਵਾਂਗੂ ਬਾਜ਼ਾਰਾਂ ਦੇ ਵਿੱਚ ਜਿਹੜਾ ਉਹ ਨਿਕਲੇ ਆ। ਤਹਿਸੀਲਾਂ ਦੇ ਵਿੱਚ ਵੀ ਹੀ ਹਾਲ ਜਿਹੜਾ ਜੀ ਸ਼ੁਰੂ ਹੋ ਗਿਆ। ਪੰਜਾਬ ਦੇ ਸਿਹਤ ਵਿਭਾਗ ਨੇ ਤਹਿਸੀਲਾਂ ਦੇ ਵਿੱਚ ਜ਼ਿੰਦੀ ਰਜਿਸਟਰੀ ਦੇ ਮੌਕੇ ਹੋਣ ਵਾਲੇ ਇਕੱਠ ਕਰਕੇ ਕਰੋਨਾ ਵਾਇਰਸ ਦੇ ਫੈਲਣ ਦਾ ਖਦਸ਼ਾ ਫੇਰ ਪ੍ਰਗਟਾ ਦਿੱਤਾ ਜੀ। ਔਰ ਇਹ ਮਾਮਲਾ ਸੂਬੇ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਗਿਆ। ਮਾਲ ਵਿਭਾਗ ਦੇ ਮੁਤਾਬਕ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਕਾਰਵਾਈ ਆਰੰਭ ਕੀਤੀ ਗਈ ਆ। ਸਰਕਾਰ ਦੇ ਵੱਲੋਂ 8 ਅਪ੍ਰੈਲ ਤੋਂ ਰਜਿਸਟਰੀਆਂ ਦਾ ਕੰਮ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ ਸੀਗਾ, 8 ਮਈ ਤੋਂ ਮਾਫ ਕਰਨਾ। ਔਰ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਅਰਜ਼ੀ ਨਵੀਸਾਂ ਤੇ ਵਸੀਕਾ ਨਵੀਸਾਂ ਦੇ ਅੱਡਿਆਂ ਤੇ ਪਹਿਲੇ ਦਿਨ ਹੀ ਭਾਰੀ ਇਕੱਠ ਜਿਹੜਾ ਜੀ ਉਹ ਵੇਖਿਆ ਗਿਆ। ਜਿਹੜੀ ਸੋਸ਼ਲ ਡਿਸਟੈਂਸਿੰਗ ਆ ਉਹਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ। ਤਹਿਸੀਲਾਂ ਦੇ ਵਿੱਚ ਰਿਪੋਰਟਾਂ ਦੇ ਮੁਤਾਬਕ ਇੱਕ ਦੁਕਾਨ ਜਿੱਥੇ 5 ਬੰਦੇ ਮੁਸ਼ਕਲ ਦੇ ਨਾਲ ਬਹਿ ਸਕਦੇ ਆ, ਉੱਥੇ 15 ਬੰਦੇ ਜਿਹੜੇ ਵੀ ਉਹ ਬੈਠੇ ਆ। ਸਿਹਤ ਵਿਭਾਗ ਇਹ ਕਹਿੰਦਾ ਕਿ ਕਰਫਿਊ ਦੀਆਂ ਪਾਬੰਦੀਆਂ ਹਟਣ ਤੋਂ ਬਾਅਦ ਜੇ ਲੋਕਾਂ ਨੇ ਇਹਤਿਆਤ ਜਿਹੜੀ ਹੈ ਜੀ ਉਹ ਨਾ ਵਰਤੀ ਤਾਂ ਇਹ ਵਾਇਰਸ ਦੀ ਲਾਗ ਮਰੀਜ਼ਾਂ ਦੇ ਵਿੱਚ ਅਚਨਚੇਤ ਵਾਧਾ ਕਰ ਸਕਦੀ ਹੈ। 22 ਮਾਰਚ ਤੋਂ ਬਾਅਦ ਜਿਹੜਾ ਕਰਫਿਊ ਤੇ ਲੋਕਡਾਊਨ ਕਰਕੇ ਰਜਿਸਟਰੀਆਂ ਦਾ ਅਮਲ ਜਿਹੜਾ ਵੀ ਉਹ ਠੱਪ ਹੋ ਗਿਆ ਸੀ, ਪਰ ਕਿਸਾਨਾਂ ਦੇ ਵੱਲੋਂ ਜ਼ਮੀਨਾਂ ਦੀ ਖਰੀਦ ਸੰਬੰਧੀ ਬਿਆਨੇ ਕੀਤੇ ਜਾ ਚੁੱਕੇ ਸੀਗੇ। ਸਰਕਾਰ ਦੇ ਵੱਲੋਂ ਰਜਿਸਟਰੀਆਂ ਖੋਲ੍ਹਣ ਦਾ ਐਲਾਨ ਕਰਦਿਆਂ ਤਹਿਸੀਲਾਂ ਦੇ ਵਿੱਚ ਭੀੜਾਂ ਜਿਹੜੀਆਂ ਜੀ ਉਹ ਜੁੜਨੀਆਂ ਸ਼ੁਰੂ ਹੋ ਗਈਆਂ। ਔਰ ਇਹਦੇ ਜਿਹੜੀਆਂ ਭੀੜਾਂ ਸੀ ਹੁਣ ਉੱਥੇ ਕੀਤਾ ਕੀ ਜਾਵੇ ਜੀ, ਕਿੱਧਰ ਨੂੰ ਸਿਹਤ ਵਿਭਾਗ ਭੱਜੇ ਤੇ ਦੂਜੇ ਜਿਹੜੇ ਜੀ ਉਹ ਭੱਜਣ। ਜੇ ਆਪਾਂ ਗੱਲ ਕਰੀਏ ਕੇਸਾਂ ਦੀ ਤੇ ਉਹ ਉਸੇ ਤਰੀਕੇ ਨਾਲ ਜਾਰੀ ਹੈ। 297 ਕਰੋਨਾ ਵਾਇਰਸ ਕੇਸਾਂ ਦੇ ਨਾਲ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਜੀ ਉਹ ਪਹਿਲੇ ਨੰਬਰ ਦੇ ਉੱਤੇ ਹੈ। ਜਲੰਧਰ ਤੇ ਤਰਨਤਾਰਨ ਦੇ ਵਿੱਚ ਜਲੰਧਰ 'ਚ 197 ਤੇ ਤਰਨਤਾਰਨ ਦੇ ਵਿੱਚ 158 ਕੇਸ ਜਿਹੜੇ ਵੀ ਉਹ ਹਨ। ਔਰ
ਲੁਧਿਆਣੇ ਦੇ ਵਿੱਚ ਜਿਹੜੇ ਸਰਗਰਮ ਕੇਸਾਂ ਦੀ ਗਿਣਤੀ 143 ਹੈ, ਗੁਰਦਾਸਪੁਰ 'ਚ 122 ਹੈ। ਹੌਟ ਸਪੌਟ ਦੇ ਨਾਲ ਕਿਸੇ ਸਮੇਂ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਕੇਂਦਰ ਕਹਾਉਂਦਾ ਨਵਾਂ ਸ਼ਹਿਰ, ਇਹਦੇ ਵਿੱਚ 103 ਕੇਸਾਂ ਦੇ ਨਾਲ 6ਵੀਂ ਜਗ੍ਹਾ ਦੇ ਉੱਤੇ ਹੈ। ਮੌਤਾਂ ਦੀ ਗਿਣਤੀ ਪੱਖੋਂ ਲੁਧਿਆਣਾ 6 ਮੌਤਾਂ ਨਾਲ ਸੂਚੀ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ। ਅੰਮ੍ਰਿਤਸਰ ਦੇ ਵਿੱਚ 4, ਜਲੰਧਰ ਦੇ ਵਿੱਚ ਹੁਣ ਤੱਕ 5 ਲੋਕ ਆਪਣੀ ਜੰਗ ਜਿਹੜੀ ਜੀ ਕਰੋਨਾ ਵਾਇਰਸ ਦੇ ਮੂਹਰੇ ਹਾਰ ਚੁੱਕੇ ਹੋਏ ਆ। ਮਤਲਬ ਕਿ ਕੇਸ ਨਹੀਂ ਜਿਹੜਾ ਵੀ ਉਹ ਘਟ ਰਹੇ, ਕੇਸ ਉਸੇ ਤਰੀਕੇ ਦੇ ਨਾਲ ਜਿਹੜਾ ਜਾਰੀ ਨੇ, ਚਾਹੇ ਉਹ ਮੁਲਕ ਦੇ ਵਿੱਚ ਨੇ, ਚਾਹੇ ਉਹ ਜਿਹੜਾ ਵੀ ਪੰਜਾਬ ਦੇ ਵਿੱਚ ਨੇ। ਮੁਲਕ ਦੇ ਵਿੱਚ 74,292 ਕੇਸ ਜਿਹੜੇ ਜੀ ਉਹ ਆ ਚੁੱਕੇ ਹੋਏ ਆ। ਪੰਜਾਬ ਜਿਹੜਾ ਜੀ ਉਹ 1900 ਨੂੰ ਕ੍ਰਾਸ ਕਰ ਗਿਆ ਹੋਇਆ ਔਰ ਤੇਜ਼ੀ ਦੇ ਨਾਲ 2000 ਦੀ ਟੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਜੀ। ਪਰ ਜਿੱਥੋਂ ਤੱਕ ਲੋਕਾਂ ਦੀ ਅਕਲ ਦੀ ਗੱਲ ਹੈ ਜੀ, ਉਹਦੇ ਉੱਤੇ ਕੋਈ ਅਸਰ ਬਹੁਤਾ ਜਿਹੜਾ ਉਹ ਨਹੀਂ ਦਿਸ ਰਿਹਾ ਜੀ। ਉਹ ਬਾਜ਼ਾਰਾਂ ਦੇ ਵਿੱਚ ਬਿਨਾਂ ਖਰੀਦੋ ਫਰੋਖਤ ਜਿਹੜੇ ਬਿਨਾਂ ਲੋੜ ਤੋਂ ਜਿਹੜਾ ਭੱਜੇ ਫਿਰਦੇ ਨੇ, ਠੀਕ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਮੰਡੀਆਂ ਦੇ ਵਿੱਚ ਫਿਰਦੇ ਸੀ ਔਰ ਉਹਨਾਂ ਮੰਡੀਆਂ ਦੇ ਵਿੱਚ ਭੀੜਾਂ ਨੇ ਮੁਸ਼ਕਲਾਂ ਵਧਾਈਆਂ ਸੀ। ਬਿਲਕੁਲ ਜੀ, ਵਿਹਲੇ ਆ ਲੋਕ, ਆਲੇ ਦੁਆਲੇ ਘੁੰਮਦੇ ਫਿਰਦੇ ਆ। ਤੇ ਅੱਗੇ ਗੱਲ ਕਰਦੇ ਹਾਂ ਅਵਤਾਰ ਸਿੰਘ ਬਾਜਵਾ ਦੀ। ਉਸਨੇ ਆਬਕਾਰੀ ਮਹਿਕਮੇ ਤੇ ਸਵਾਲ ਉਠਾਏ। ਉਹਦੀ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਪ੍ਰਤਾਪ ਸਿੰਘ ਬਾਜਵਾ ਹੋਰੀ। ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਦੀ ਡਿਊਟੀ ਵੀ ਬਣਦੀ ਹੈ ਵੀ, ਕਿਉਂਕਿ ਇਹ ਜਿਹੜਾ ਮਾਮਲਾ ਹੈ ਇਹ ਕਾਫੀ ਭਖਿਆ ਹੋਇਆ। ਆਪਾਂ ਕੱਲ ਵੀ ਗੱਲ ਕੀਤੀ ਸੀ, ਰਾਜਾ ਵੜਿੰਗ ਨੇ ਸਵਾਲ ਉਠਾਏ ਸੀ ਟਵਿੱਟਰ ਦੇ ਉੱਤੇ 6 ਲਗਾਤਾਰ। ਉਹਨਾਂ ਸਵਾਲਾਂ ਦੇ ਜਵਾਬ ਅਜੇ ਤੱਕ ਨਹੀਂ ਆਏ। ਹੁਣ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਆਬਕਾਰੀ ਮਹਿਕਮੇ ਦੇ ਟੀਚੇ 3 ਸਾਲਾਂ ਤੋਂ ਪੂਰੇ ਨਾ ਹੋਣ ਤੇ ਸਵਾਲ ਖੜੇ ਕੀਤੇ ਆ। ਉਹਨਾਂ ਨੇ ਕਿਹਾ ਕਿ ਇਹਨਾਂ ਸਾਲਾਂ ਦੇ ਵਿੱਚ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਔਰ ਪੰਜਾਬ ਦੇ ਬਹੁਤੇ ਵਜ਼ੀਰ ਵੀ ਇਹੀ ਕਹਿ ਰਹੇ ਆ ਕਿ ਆਖਰ ਟੀਚਿਆਂ ਦੀ ਦੇ ਵਿੱਚ ਕਮੀ ਕਿੱਥੇ ਹੈ। ਆਬਕਾਰੀ ਤੇ ਕਰ ਵਿਭਾਗ ਹੁਣ ਕਟਹਿਰੇ ਦੇ ਵਿੱਚ ਖੜਾ। ਆਬਕਾਰੀ ਕਮਾਈ ਦੇ ਖੋਰੇ ਨੂੰ ਲੈ ਕੇ ਉੱਚ ਅਫਸਰਾਂ ਦੇ ਉੱਤੇ ਸਵਾਲ ਉੱਠਣ ਲੱਗੇ ਆ। ਆਬਕਾਰੀ ਅਫਸਰ ਇਸ ਗੱਲੋਂ ਸ਼ੱਕ ਦੇ ਘੇਰੇ 'ਚ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਡਿਫਾਲਟਰ ਠੇਕੇਦਾਰਾਂ ਤੋਂ ਵਸੂਲੀ ਲਈ ਕੋਈ ਹੱਥ ਪੱਲਾ ਹੀ ਨਹੀਂ ਫੜਾਇਆ ਗਿਆ ਜੀ। ਆਬਕਾਰੀ ਵਿਭਾਗ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੰਟਰੋਲ ਹੈ। ਵੇਰਵਿਆਂ ਦੇ ਅਨੁਸਾਰ ਜਿਹੜੀ ਅਕਾਲੀ ਭਾਜਪਾ ਸਰਕਾਰ ਦੇ ਆਖਰੀ ਸਾਲ 2016-17 ਦੇ ਵਿੱਚ ਜ਼ਿਆਦਾਤਰ ਸ਼ਰਾਬ ਦੇ ਠੇਕੇਦਾਰ ਡਿਫਾਲਟਰ ਹੋ ਗਏ ਸੀ, ਜਿਨ੍ਹਾਂ ਵੱਲ ਅੱਜ ਵੀ 368 ਕਰੋੜ ਰੁਪਏ ਦੇ ਬਕਾਏ ਖੜੇ ਆ। ਹੈਰਾਨੀ ਦੀ ਗੱਲ ਇਹ ਹੈ ਕਿ ਆਬਕਾਰੀ ਮਹਿਕਮੇ ਨੇ ਕਦੀ ਉੱਚ ਪੱਧਰੀ ਟੀਮ ਦੇ ਵਿੱਚ ਡਿਫਾਲਟਰਾਂ ਤੋਂ ਵਸੂਲੀ ਦੇ ਮਾਮਲੇ ਨੂੰ 3 ਸਾਲਾਂ ਦੇ ਵਿੱਚ ਏਜੰਡਾ ਹੀ ਨਹੀਂ ਬਣਾਇਆ। ਮਾਲ ਮਹਿਕਮੇ ਦੇ ਰਿਕਾਰਡ ਦੇ ਵਿੱਚ ਰੈੱਡ ਐਂਟਰੀਆਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਜਿਹੜੀ ਕਿ ਮਹਿਜ਼ ਖਾਨਾ ਪੂਰਤੀ ਨਜ਼ਰ ਆ ਰਹੀ ਹੈ। 4 ਫਰਮਾਂ ਦੇ ਵੱਲ ਕਰੀਬ 75 ਕਰੋੜ ਰੁਪਏ ਦਾ ਬਕਾਇਆ 3 ਸਾਲਾਂ ਤੋਂ ਖੜਾ ਹੈ। ਇਹਦੇ ਵਿੱਚੋਂ ਇੱਕ ਡਿਫਾਲਟਰ ਦੀ ਪਿੱਠ ਵਜ਼ੀਰ ਦੇ ਨਾਲ ਲੱਗਦੀ, ਜਿਹਦੇ ਤੇ ਲਾਕਡਾਊਨ ਦੌਰਾਨ ਸ਼ਰਾਬ ਚੋਂ ਕਮਾਈ ਕਰਨ ਦੀਆਂ ਆਵਾਜ਼ਾਂ ਵੀ ਉੱਠੀਆਂ। ਫਾਜ਼ਿਲਕਾ ਦੇ ਵਿੱਚ ਸਾਲ 16-17 ਤੇ ਸਾਲ 17-18 ਦੇ ਠੇਕੇਦਾਰ 68 ਕਰੋੜ ਦੇ ਡਿਫਾਲਟਰ ਨੇ। ਇਹਨਾਂ ਤੋਂ 2 ਸਾਲਾਂ ਦੇ ਦੌਰਾਨ ਸਿਰਫ 31.5 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਪੁਰਾਣੇ ਡਿਫਾਲਟਰਾਂ ਦੇ ਵਿੱਚ 13 ਕਰੋੜ ਰੁਪਏ ਦੇ ਬਕਾਏ ਨੇ, ਸਿਰਫ 10 ਲੱਖ ਰੁਪਏ ਦੀ ਵਸੂਲੀ ਹੋਈ ਹੈ। ਮੋਗੇ ਦੇ ਵਿੱਚ 24 ਕਰੋੜ ਤੇ 80 ਲੱਖ ਦੇ ਬਕਾਏ ਖੜੇ ਨੇ। ਆਬਕਾਰੀ ਤੇ ਕਰ ਅਫਸਰ ਮੋਗਾ ਜਿਹੜਾ ਜੀ ਉਹ ਕਹਿੰਦਾ ਕਿ 4 ਫਰਮਾਂ ਵਾਲੇ ਬਕਾਏ ਖੜੇ ਨੇ, ਇਹਦੇ ਚੋਂ 1 ਕਰੋੜ ਦਾ ਅਦਾਲਤੀ ਕੇਸ ਚੱਲ ਰਿਹਾ, ਬਾਕੀਆਂ ਤੋਂ ਵਸੂਲੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ। 3 ਸਾਲਾਂ 'ਚ ਪ੍ਰਕਿਰਿਆ ਕੀ ਹੋਈ ਹੈ ਇਹ ਨਹੀਂ ਸਮਝ। ਬਰਨਾਲਾ, ਫਰੀਦਕੋਟ, ਪਟਿਆਲਾ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਬਕਾਇਆ ਰਾਸ਼ੀ ਫਸੀ ਹੋਈ ਹੈ। ਪੰਜਾਬ ਸਰਕਾਰ ਨੂੰ ਸ਼ਰਾਬ ਤੋਂ ਲੰਘੇ 18 ਵਰ੍ਹਿਆਂ ਦੇ ਵਿੱਚ 53,835 ਕਰੋੜ ਰੁਪਏ ਦੀ ਕਮਾਈ ਹੋਈ ਹੈ। 3 ਸਾਲਾਂ ਦੇ ਵਿੱਚ ਸਰਕਾਰ ਨੇ ਸ਼ਰਾਬ ਤੋਂ 15,407 ਕਰੋੜ ਰੁਪਏ ਕਮਾਏ ਆ, ਜਦੋਂ ਕਿ ਕਾਂਗਰਸ ਸਰਕਾਰ ਨੇ ਸਾਲ 2002 ਤੇ 7 ਦੇ ਦੌਰਾਨ 7326 ਕਰੋੜ ਰੁਪਏ ਕਮਾਏ ਆ। ਪਿਛਲੇ 18 ਵਰ੍ਹਿਆਂ ਦੀ ਔਸਤ ਦੇਖੀ ਤਾਂ ਪੰਜਾਬ ਦੇ ਵਿੱਚ ਰੋਜ਼ 8 ਕਰੋੜ 34 ਲੱਖ ਦੀ ਸ਼ਰਾਬ ਖਪਦੀ ਹੈ, ਜਿਹੜੀ ਕਿ ਪ੍ਰਤੀ ਮਹੀਨਾ 253 ਕਰੋੜ ਰੁਪਏ ਬਣਦੀ ਹੈ। ਪੰਜਾਬ ਸਰਕਾਰ ਵੱਲੋਂ 19-20 ਦੇ ਦੌਰਾਨ ਸ਼ਰਾਬ ਤੋਂ 6201 ਕਰੋੜ ਰੁਪਏ ਦੇ ਆਮਦਨੀ ਦਾ ਟੀਚਾ ਮਿੱਥਿਆ ਗਿਆ ਸੀ, ਜਿਹੜਾ ਕਿ ਕਰੀਬ 5200 ਕਰੋੜ ਰੁਪਏ ਦੇ ਉੱਤੇ ਹੀ ਪਹੁੰਚ ਸਕਿਆ। ਫਿਰ ਬਾਕੀ ਜਿਹੜਾ ਜੀ ਉਹ ਇਹੀ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਹੁਣ ਜਦੋਂ ਉੱਥੇ ਤੁਹਾਡੇ ਚੀਫ ਸੈਕਟਰੀ ਦਾ ਮੁੰਡਾ ਜਿਹੜਾ ਬੈਠਾ, ਜਿਹੜਾ ਚੀਫ ਸੈਕਟਰੀ ਆ, ਉਹਦਾ ਮੁੰਡਾ ਮੇਨ ਸ਼ਰਾਬ ਦਾ ਕਾਰੋਬਾਰ ਕਰ ਰਿਹਾ, ਇਹੀ ਨੇ ਜਿਹੜੇ ਕਹਿ ਰਹੇ ਆ ਕਿ ਜਿੰਨੀ ਛੇਤੀ ਹੋ ਸਕਦਾ ਹੋਮ ਡਿਲੀਵਰੀ ਸ਼ੁਰੂ ਕਰੋ, ਤਾਂ ਕਿ ਇਹਨਾਂ ਦੇ ਜਿਹੜੇ ਭਰੇ ਹੋਏ ਢਿੱਡ ਆ ਉਹ ਹੋਰ ਭਰ ਸਕਣ ਤੇ ਸਰਕਾਰ ਨੂੰ ਹੋਰ ਰਗੜਾ ਜਿਹੜਾ ਜੀ ਉਹ ਲੱਗ ਸਕੇ। ਜਿੱਥੇ ਜਿੱਥੇ ਠੇਕੇ ਖੁੱਲੇ ਆ, ਅਜੇ ਬਹੁਤੇ ਥਾਵਾਂ ਦੇ ਉੱਤੇ ਖੁੱਲੇ ਨਹੀਂ, ਖੁੱਲਣ ਦੀ ਆਸ ਹੈ ਇੱਕ ਅੱਧੇ ਦਿਨ ਦੇ ਵਿੱਚ। ਜਿੱਥੇ ਜਿੱਥੇ ਖੁੱਲੇ ਆ ਕਿਤੇ ਭੀੜਾਂ ਨਹੀਂ ਦਿਸੀਆਂ ਜਿਹੋ ਜਿਹੀਆਂ ਦਿੱਲੀ ਦੇ ਵਿੱਚ ਜਾਂ ਬਾਕੀ ਸੂਬਿਆਂ ਦੇ ਵਿੱਚ ਦਿਸੀਆਂ। ਉਹਦਾ ਕਾਰਨ ਇਹ ਹੈ ਕਿ ਕਰਫਿਊ ਦੇ ਦੌਰਾਨ ਸ਼ਰਾਬ ਦੀ ਸਮਗਲਿੰਗ ਉਸੇ ਤਰੀਕੇ ਦੇ ਨਾਲ ਹੁੰਦੀ ਰਹੀ ਹੈ ਜੀ। ਮੇਨ ਰੀਜ਼ਨ ਇਹਦਾ ਹੈ।
ਜੀ ਜੀ ਜੀ, ਬਿਲਕੁਲ ਸਹੀ ਹੈ। ਤੇ ਅੱਗੇ ਗੱਲ ਕਰਦੇ ਹਾਂ, ਹਜੂਰ ਸਾਹਿਬ ਤੋਂ ਆਏ 26 ਸ਼ਰਧਾਲੂ ਠੀਕ ਹੋ ਕੇ ਘਰਾਂ ਨੂੰ ਵਾਪਸ ਆਏ। ਦੇਖੋ ਜੀ, ਇਹ ਜਿਹੜੇ ਅੰਮ੍ਰਿਤਸਰ ਦੇ ਵਿੱਚ ਪੋਜ਼ਿਟਿਵ ਆਏ ਸੀਗੇ ਜੀ, ਇਹਨਾਂ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਰੱਖਿਆ ਗਿਆ ਸੀਗਾ। ਜਿਹੜੇ ਨੇ ਜੀ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਔਰ ਇਹ ਜਿਹੜੀ ਤਸੱਲੀ ਦੇਣ ਵਾਲੀ ਚੰਗੀ ਖਬਰ ਆ ਅੰਮ੍ਰਿਤਸਰ ਤੋਂ। ਇਹਨਾਂ ਨੂੰ ਜਾਂਚ ਕਰਕੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਛੁੱਟੀ ਦੇ ਕੇ ਘਰਾਂ ਨੂੰ ਜਿਹੜਾ ਜੀ ਉਹ ਭੇਜ ਦਿੱਤਾ ਗਿਆ। ਇਹਨਾਂ ਦੇ ਵਿੱਚ ਹੁਣ ਬਿਮਾਰੀ ਸੰਬੰਧੀ ਕੋਈ ਲੱਛਣ ਨਹੀਂ ਹੈ। ਇਹਨਾਂ ਦੇ ਟੈਸਟ ਪੋਜ਼ਿਟਿਵ ਜ਼ਰੂਰ ਆਏ ਸੀਗੇ, ਔਰ ਥੋੜੇ ਦਿਨ ਆਈਸੋਲੇਸ਼ਨ ਕੇਂਦਰ ਦੇ ਵਿੱਚ ਰਹਿਣ ਤੋਂ ਬਾਅਦ ਇਹਨਾਂ ਦੇ ਦੁਬਾਰਾ ਟੈਸਟ ਕੀਤੇ ਗਏ ਆ। 26 ਦਾ ਟੈਸਟ 2 ਵਾਰ ਨੈਗੇਟਿਵ ਆਇਆ, ਜਿਹਦੇ ਕਰਕੇ ਇਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਆ। ਔਰ ਇਸ ਵੇਲੇ ਜ਼ਿਲ੍ਹੇ ਦੇ ਵਿੱਚ 296 ਮਰੀਜ਼ ਨੇ, ਜਿਹਦੇ ਵਿੱਚੋਂ 26 ਤੋਂ ਇਲਾਵਾ 10 ਹੋਰ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਆ। 2 ਦੀ ਡੈਥ ਹੋਈ, ਪਰ ਇਹ ਜਿਹੜੇ 26 ਘਰਾਂ ਨੂੰ ਪਰਤੇ ਆ ਜਾਂ ਜਿਹੜੀ 2 ਦੀ ਡੈਥ ਹੋਈ ਆ, ਇਹ ਹਜੂਰ ਸਾਹਿਬ ਤੋਂ ਆਉਣ ਵਾਲੇ ਨਹੀਂ ਸਨ। ਜਿਨ੍ਹਾਂ ਦੀ ਇਹਨਾਂ ਨੂੰ ਰਵਾਨਗੀ ਜਿਹੜੀ ਜੀ ਉਹ ਪ੍ਰਸ਼ਾਸਨ ਨੇ ਕੀਤੀ ਹੈ। 28 ਅਪ੍ਰੈਲ ਨੂੰ ਇਹ ਨੰਦੇੜ ਤੋਂ ਆਏ ਸੀਗੇ, ਔਰ ਇਹਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਆਈਸੋਲੇਟ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਜਿਹੜੇ ਘਰਾਂ ਨੂੰ ਗਏ ਆ, ਉਹਨਾਂ ਨੇ ਇਸ ਹਸਪਤਾਲ ਦੀ ਜਿਹੜਾ ਜੀ ਉਹ ਸ਼ਲਾਘਾ ਕੀਤੀ ਹੈ ਕਿ ਉਹਨਾਂ ਨੂੰ ਠੀਕ ਤਰੀਕੇ ਦੇ ਨਾਲ ਜਿਹੜਾ ਜੀ ਉਹ ਰੱਖਿਆ ਗਿਆ। ਉਧਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਕੇਂਦਰੀ ਜੇਲ੍ਹ ਦਾ ਇੱਕ ਕੈਦੀ ਆ, ਉਹ ਗੁਰੂ ਨਾਨਕ ਦੇਵ ਹਸਪੀਟਲ ਦੇ ਆਈਸੋਲੇਸ਼ਨ ਵਾਰਡ ਦੇ ਵਿੱਚੋਂ ਭੱਜ ਗਿਆ। ਕਰੋਨਾ ਪੋਜ਼ਿਟਿਵ ਆਉਣ ਕਰਕੇ ਉਹਨੂੰ ਇੱਥੇ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਜੀ ਉਹ ਕਰਵਾਇਆ ਗਿਆ ਸੀਗਾ। ਉੱਥੋਂ ਜਿਹੜਾ ਜੀ ਉਹ ਅੱਖ ਬਚਾ ਕੇ ਨਿਕਲ ਗਿਆ। ਦੂਜੀ ਮੰਜ਼ਿਲ ਦੇ ਉੱਤੇ ਇਹ ਸੀਗਾ ਜੀ, ਗ੍ਰਿਲ ਤੋੜ ਕੇ ਉੱਥੋਂ ਭੱਜਣ ਦੇ ਵਿੱਚ ਇਹ ਸਫਲ ਹੋ ਗਿਆ। ਉਧਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਸੀਗੀ ਇੱਕ ਪੋਜ਼ਿਟਿਵ ਮਰੀਜ਼ ਦੀ ਮੌਤ ਹੋਈ ਆ। ਇਹ ਜਿਹੜਾ ਮਿਥੁਨ ਸਵਾਮੀ ਸੀਗਾ, 39 ਸਾਲਾਂ ਦਾ, ਰਾਮਨੰਦ ਇਲਾਕੇ ਦਾ ਵਾਸੀ ਜਿਹੜਾ ਜੀ ਉਹ ਸੀਗਾ। ਵੈਂਟੀਲੇਟਰ ਦੇ ਉੱਤੇ ਉਹਨੂੰ ਰੱਖਿਆ ਹੋਇਆ ਸੀਗਾ। ਇਹਦੇ ਨਾਲ ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਮੌਤਾਂ ਨੇ ਉਹ 2 ਹੋ ਚੁੱਕੀਆਂ ਨੇ, ਔਰ 122 ਟੈਸਟਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਨੇ, ਔਰ ਕੋਈ ਵੀ ਰਿਪੋਰਟ ਜਿਹੜੀ ਹੈ ਜੀ ਹੁਣ ਪੋਜ਼ਿਟਿਵ ਨਹੀਂ ਆਈ, ਜਿਹੜੇ ਕੱਲ੍ਹ ਟੈਸਟ ਅੰਮ੍ਰਿਤਸਰ ਦੇ ਵਿੱਚ ਕੀਤੇ ਗਏ ਸੀ। ਸੋ ਅੰਮ੍ਰਿਤਸਰ ਤੋਂ ਇਹ ਥੋੜ੍ਹੀ ਤਸੱਲੀ ਦੇਣ ਵਾਲੀ ਜਿਹੜੀ ਉਹ ਖਬਰ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਮਜ਼ਦੂਰਾਂ ਦੀ। ਉਹ ਭੁੱਖਣ ਭਾਣੇ ਆ ਜਿਹੜੇ ਉਹ ਸੜਕਾਂ ਤੇ ਤੁਰੇ ਜਾਂਦੇ ਆ। ਇੱਕ ਤਾਂ ਜੀ ਜਿਹੜੇ ਇਹਨਾਂ ਦੀ ਵਾਪਸੀ ਆ ਉਹ ਨਿਰੰਤਰ ਜਾਰੀ ਆ। 6000 ਹੋਰ ਜਿਹੜਾ ਜੀ ਉਹ ਪਿਤਰੀ ਰਾਜਾਂ ਦੇ ਵਾਸਤੇ ਜਿਹੜਾ ਜੀ ਉਹ ਗਿਆ। ਔਰ ਅੰਮ੍ਰਿਤਸਰ ਤੋਂ 5ਵੀਂ ਰੇਲ ਗੱਡੀ ਜਿਹੜੀ ਹੈ ਜੀ ਇਹ ਚੱਲੀ ਆ। 1200 ਲੋਕਾਂ ਨੂੰ ਲੈ ਕੇ ਆਜ਼ਮਗੜ੍ਹ ਇਹ ਜਿਹੜਾ ਗਈ ਆ। ਔਰ ਜਲੰਧਰ ਤੋਂ ਰੇਲ ਜਿਹੜੀ ਹੈ ਜੀ ਇੱਕ ਉਹ 2400 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਗਿਆ, ਜਿਹੜਾ ਬਿਹਾਰ ਤੇ ਗੋਰਖਪੁਰ ਦੇ ਮੱਧ ਪ੍ਰਦੇਸ਼ ਦੇ ਵਾਸਤੇ ਜਿਹੜੀ ਹੈ ਜੀ ਉਹ ਗਈ ਆ। ਮੋਹਾਲੀ ਤੋਂ 1200 ਦੇ ਕਰੀਬ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਉਹਨਾਂ ਨੂੰ ਇਸ ਗੱਡੀ ਦੇ ਵਿੱਚ ਜਿਹੜਾ ਜੀ ਉਹ ਭੇਜਿਆ ਗਿਆ। ਥਾਂ ਥਾਂ ਤੋਂ ਇਹ ਰੇਲ ਗੱਡੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਢੋਣ ਦੇ ਵਾਸਤੇ। ਇਉਂ ਲੱਗ ਰਿਹਾ ਜੀ ਕਿ ਪੰਜਾਬ ਜਿਹੜਾ ਉਹ ਖਾਲੀ ਹੋ ਰਿਹਾ ਮਜ਼ਦੂਰਾਂ ਦੇ ਪੱਖਾਂ ਤੋਂ। ਦੂਜੇ ਪਾਸੇ ਇੱਥੇ ਜਿਹੜਾ ਜੀ ਕਿਉਂ ਇਹ ਜਾਣਾ ਚਾਹੁੰਦੇ ਨੇ, ਕਿਉਂ ਭੱਜਣਾ ਚਾਹੁੰਦੇ ਨੇ, ਉਹਦਾ ਰੀਜ਼ਨ ਜਿਹੜਾ ਜੀ ਜੋ ਲੁਧਿਆਣੇ ਦੇ ਵਿੱਚ ਵਾਪਰਿਆ ਉਹਦੇ ਨਾਲ ਸਮਝ ਆ ਜਾਂਦੀ ਹੈ ਜੀ। ਰਾਸ਼ਨ ਨਾ ਮਿਲਣ ਤੇ ਜਿਹੜਾ ਜੀ ਕੋਈ ਸਾਧਨ ਨਾ ਮਿਲਣ ਕਰਕੇ ਮਜ਼ਦੂਰ ਫੇਰ ਇੱਕ ਵਾਰੀ ਭੜਕ ਕੇ ਤੇ ਸੜਕਾਂ ਦੇ ਉੱਤੇ ਉਤਰ ਆਏ। ਮਜ਼ਦੂਰਾਂ ਨੇ ਜਿਹੜਾ ਜੀ ਇੱਥੇ ਬਸਤੀ ਜੋਧੇਵਾਲ ਪੈਂਦੀ ਆ, ਉਹਦੇ ਕੋਲੇ ਲੁਧਿਆਣਾ ਦਿੱਲੀ ਹਾਈਵੇ ਜਾਮ ਕਰਤਾ। ਔਰ ਇਸ ਤੋਂ ਬਾਅਦ ਪੁਲਿਸ ਨੇ ਕੁਝ ਸਮੇਂ ਦੇ ਵਿੱਚ ਜਿਹੜਾ ਸੀਗਾ ਉਹ ਲਾਠੀ ਚਾਰਜ ਕਰਕੇ ਮਜ਼ਦੂਰਾਂ ਨੂੰ ਸੜਕਾਂ ਤੋਂ ਭਜਾ ਦਿੱਤਾ। ਕੁਝ ਦਿਨ ਪਹਿਲਾਂ ਢੰਡਾਰੀ ਕਲਾਂ ਜਿਹੜਾ ਪੈਂਦਾ, ਉੱਥੇ ਵੀ ਇਸੇ ਤਰੀਕੇ ਦੇ ਨਾਲ ਪ੍ਰਵਾਸੀ ਜਿਹੜੇ ਮਜ਼ਦੂਰ ਸੀ ਉਹ ਸੜਕ ਦੇ ਉੱਤੇ ਆ ਗਏ ਸੀਗੇ, ਔਰ ਉਹਨਾਂ ਨੇ ਪੱਥਰਬਾਜ਼ੀ ਕਰਦਿਆਂ ਇੱਕ ਬੱਸ ਵੀ ਤੋੜ ਦਿੱਤੀ। ਇੱਥੋਂ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦਾ ਜਿਹੜਾ ਗੁੱਸਾ ਹੈ ਉਹ ਡੇ ਬਾਈ ਡੇ ਵੱਧਦਾ ਤੁਰਿਆ ਜਿਹੜਾ ਜਾ ਰਿਹਾ। ਇਹ ਕਿਉਂਕਿ ਲੁਧਿਆਣੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੇ, ਪ੍ਰਸ਼ਾਸਨ ਦੇ ਵਾਸਤੇ ਵੀ ਖਤਰੇ ਦੀ ਘੰਟੀ ਇਹ ਜਿਹੜੀ ਹੈ। ਬਸਤੀ ਜੋਧੇਵਾਲ ਇਲਾਕੇ ਦੇ ਵਿੱਚ ਸੈਂਕੜੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਲੁਧਿਆਣਾ ਦਿੱਲੀ ਹਾਈਵੇ ਦੇ ਉੱਤੇ ਇਕੱਠੇ ਹੋ ਗਏ, ਔਰ ਸਾਰੇ ਪ੍ਰਵਾਸੀ ਮਜ਼ਦੂਰ ਇਹ ਕਹਿੰਦੇ ਸੀਗੇ ਜੀ ਕਿ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਭੇਜਿਆ ਜਾ ਰਿਹਾ, ਕੋਈ ਰਾਸ਼ਨ ਨਹੀਂ ਮਿਲ ਰਿਹਾ। ਲੋਕਡਾਊਨ ਦੇ ਚੱਲਦੇ ਉਹਨਾਂ ਨੂੰ ਮਜ਼ਦੂਰੀ ਨਹੀਂ ਦੇ ਰਹੀਆਂ, ਜਿੱਥੇ ਕੰਪਨੀਆਂ ਜਿੱਥੇ ਉਹ ਕੰਮ ਕਰਦੇ ਸੀਗੇ। 50 ਦਿਨਾਂ ਤੋਂ ਕਿਸੇ ਤਰੀਕੇ ਨਾਲ ਗੁਜ਼ਾਰਾ ਕਰ ਰਹੇ ਸੀ, ਪਰ ਹੁਣ ਉਹਨਾਂ ਦੇ ਕੋਲੇ ਖਾਣ ਲਈ ਕੁਝ ਵੀ ਨਹੀਂ ਗਾ, ਉਹ ਭੁੱਖੇ ਮਰ ਰਹੇ ਆ। ਕੁਝ ਜਿਹੜੇ ਪ੍ਰਵਾਸੀ ਉਹ ਵੀ ਕਹਿੰਦੇ ਆ ਕਿ ਉਹਨਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਾਈ ਸੀ, ਪਰ ਉਹਨਾਂ ਨੂੰ ਘਰ ਨਹੀਂ ਜਿਹੜਾ ਉਹ ਭੇਜਿਆ ਜਾ ਰਿਹਾ। ਪਹਿਲਾਂ ਤਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਅਸਰ ਕੋਈ ਨਾ ਹੋਇਆ ਤਾਂ ਉਹਨਾਂ ਨੂੰ ਲਾਠੀ ਚਾਰਜ ਜਿਹੜਾ ਵੀ ਉਹ ਕੀਤਾ ਗਿਆ। ਇਹ ਸਿਰਫ ਕੋਈ ਲੁਧਿਆਣੇ ਦੀ ਗੱਲ ਨਹੀਂ ਜੀ, ਇਹ ਮੁਲਕ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਸਾਰਾ ਕੁਝ ਸੜਕਾਂ ਦੇ ਉੱਤੇ ਜਿਹੜਾ ਵਾਪਰ ਰਿਹਾ। ਆਫਟਰ ਆਲ ਕਿੰਨੀ ਕੁ ਦੇਰ ਜਿਹੜੇ ਵੀ ਉਹ ਭੁੱਖੇ ਢਿੱਡ ਨੇ ਉਹ ਆਰਾਮ ਦੇ ਨਾਲ ਜਰੀ ਜਾਣਗੇ।
ਕੁਛ ਨਾ ਕੁਛ ਇਹੋ ਜਿਹਾ ਹੀ ਹੋਣ ਦੀ ਜਿਹੜੀ ਆਸਾਰ ਨੇ। ਦੂਸਰੇ ਜਿਹੜੇ ਜਿਨ੍ਹਾਂ ਇਹ ਸੂਬਿਆਂ ਦੇ ਵਿੱਚ ਜਾ ਰਹੇ ਨੇ, ਅੱਜ ਤਾਂ ਜਾ ਰਹੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਆ। ਕੁਛ ਦਿਨ ਜਿਹੜਾ ਜੀ ਤੁਸੀਂ ਖੜੋ ਦਿਓ, ਹਾਲਾਤ ਉੱਥੇ ਵੀ ਇਹੋ ਜਿਹੇ ਬਣਨਗੇ ਜੀ ਉਹਨਾਂ ਸੂਬਿਆਂ ਦੇ ਵਿੱਚ, ਖਾਸ ਤੌਰ ਤੇ ਉੱਤਰ ਪ੍ਰਦੇਸ਼ ਤੇ ਬਿਹਾਰ ਤੇ ਝਾਰਖੰਡ ਦੇ। ਬਿਲਕੁਲ ਜੀ, ਕੰਮ ਦੇ ਮਾਰੇ ਤਾਂ ਉੱਥੋਂ ਨਿਕਲੇ ਸੀ, ਹੁਣ ਉੱਥੇ ਜਾ ਫਸਣਾ ਹੈ। ਤੇ ਅੱਗੇ ਗੱਲ ਕਰਾਂਗੇ ਜਿਹੜੇ ਕੁਆਰੰਟੀਨ ਕੀਤੇ ਭੇਜੇ ਹੋਏ ਆ ਲੋਕ, ਉਹ ਭੜਕਣ ਲੱਗੇ। ਬਿਲਕੁਲ ਜੀ, ਇਹ ਐਕਚੁਅਲੀ ਇਸ ਤਰ੍ਹਾਂ ਹੈ ਜੀ ਕਿ ਜਿਹੜਾ ਕੈਬ ਦੇ ਵਿੱਚ ਰਹਿਣਾ, ਇਹ ਮਨੁੱਖ ਦੀ ਫਿਤਰਤ ਦੇ ਵਿੱਚ ਨਹੀਂ ਜਿਹੜਾ ਜੀ ਉਹ ਹੁੰਦਾ, ਰਹਿਣਾ ਪੈ ਰਿਹਾ, ਮਜਬੂਰੀਆਂ ਤੁਸੀਂ ਕਹ ਲਓ ਕਿ ਇਹ ਇੱਕ ਕਿਸਮ ਦੇ ਨਾਲ ਹੋ ਗਈਆਂ ਤੇ ਲੋਕੀ ਹੁਣ ਇੱਥੋਂ ਜਿਹੜਾ ਜੀ ਉਹ ਭੜਕ ਰਹੇ ਆ। ਇੱਕ ਤਾਂ ਜਿਹੜਾ ਜੀ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਦੁੱਖ ਨਿਵਾਰਨ ਗੁਰਦੁਆਰਾ, ਉੱਥੇ ਜਿਹੜੇ ਸਰਾਂ ਦੇ ਵਿੱਚ ਰੱਖੇ ਹੋਏ ਨੇ, ਉਹਨਾਂ ਨੇ ਇਹ ਕਿਹਾ ਕਿ ਅਸੀਂ ਜੇ ਸਾਨੂੰ ਇੱਥੋਂ ਨਹੀਂ ਕੱਢਿਆ ਜਾਂਦਾ ਤੇ ਅਸੀਂ ਜਬਰੀ ਘਰਾਂ ਨੂੰ ਜਿਹੜਾ ਜੀ ਉਹ ਚੱਲ ਜਾਵਾਂਗੇ, ਕਿਉਂਕਿ ਚੁਫੇਰੇ ਤੋਂ ਇਹਨੂੰ ਸੀਲ ਕੀਤਾ ਹੋਇਆ ਏਰੀਏ ਨੂੰ, ਤੇ ਪੁਲਿਸ ਜਿਹੜੀ ਆ ਜੀ ਉਹ ਖੜੀ ਆ। ਔਰ ਉਹ ਇਹ ਕਹਿੰਦੇ ਕਿ ਅਸੀਂ ਸੰਕੇਤਕ ਤੌਰ ਦੇ ਉੱਤੇ ਭੁੱਖ ਹੜਤਾਲ ਵੀ ਜਿਹੜੀ ਆ ਜੀ ਉਹ ਕੀਤੀ ਹੈ। ਉਹ ਕਹਿੰਦੇ ਆ ਕਿ ਜੇ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਆ ਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਨੇ, ਤੇ ਉਹਨਾਂ ਨੂੰ ਜਬਰੀ ਇੱਥੇ ਕਿਉਂ ਰੱਖਿਆ ਜਾ ਰਿਹਾ ਜੀ। ਔਰ ਇਹ ਕਿਹਾ ਗਿਆ ਜੀ ਕਿ ਇੱਥੋਂ ਉਹਨਾਂ ਨੂੰ ਵਾਪਸ ਘਰਾਂ ਨੂੰ ਭੇਜਿਆ ਜਾਵੇ। ਇਹ ਹਜ਼ੂਰ ਸਾਹਿਬ ਤੋਂ ਆਏ ਹੋਏ ਜਿਹੜੇ ਜੀ ਉਹ ਲੋਕ ਨੇ, ਔਰ ਸਰਕਾਰ ਦੇ ਵੱਲੋਂ ਪ੍ਰਬੰਧ ਕਰਕੇ ਇਹਨਾਂ ਨੂੰ ਪੰਜਾਬ ਲਿਆਂਦਾ ਗਿਆ ਸੀਗਾ। ਪਟਿਆਲਾ ਤੋਂ ਵੀ 100 ਤੋਂ ਵੱਧ ਜਿਹੜਾ ਜੀ ਸ਼ਰਧਾਲੂ ਆਏ ਸੀ, ਇਹਦੇ ਵਿੱਚੋਂ 27 ਜਿਹੜੇ ਉਹ ਪੋਜ਼ੀਟਿਵ ਪਾਏ ਜਾਣ ਕਰਕੇ ਇਹਨਾਂ ਨੂੰ ਰਜਿੰਦਰਾ ਹਸਪੀਟਲ ਦੇ ਕਰੋਨਾ ਵਾਰਡ ਦੇ ਵਿੱਚ ਰੱਖਿਆ ਗਿਆ, ਜਦੋਂ ਕਿ 51 ਜਿਹੜੇ ਸ਼ਰਧਾਲੂ ਸੀ ਇਹਨਾਂ ਨੂੰ ਇੱਕ ਜਿਹੜੀ ਸਰਾਂ ਹੈ ਆਪਣੇ ਦੁੱਖ ਨਿਵਾਰਨ ਦੀ, ਉੱਥੇ ਰੱਖਿਆ ਗਿਆ। 12 ਮਈ ਨੂੰ 14 ਦਿਨ ਪੂਰੇ ਹੋਣ ਦੇ ਤਰਕ ਦੇ ਤਹਿਤ ਇਹਨਾਂ ਨੇ ਘਰ ਜਾਣ ਦੀ ਜਿਹੜਾ ਦੀ ਉਹ ਮੰਗ ਕੀਤੀ, ਔਰ ਸਵੇਰ ਦਾ ਜਿਹੜਾ ਖਾਣਾ ਸੀ ਉਹ ਵੀ ਖਾਣ ਤੋਂ ਨਾ ਕਰ ਦਿੱਤੀ। ਉੱਥੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ, ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਕਿ ਜਿੰਨੀ ਦੇਰ ਤੱਕ ਸਿਹਤ ਵਿਭਾਗ ਨਹੀਂ ਕਹਿੰਦਾ ਅਸੀਂ ਉੱਥੋਂ ਜਾਣ ਨਹੀਂ ਦੇਣਾ। ਦੇਖੋ, ਕੁਛ ਜਿਹੜੀ ਪੇਸ਼ੈਂਸ ਆ ਉਹ ਲੋਕਾਂ ਨੂੰ ਵੀ ਰੱਖਣੀ ਪੈਣੀ ਹੈ। ਜਿਹੜੇ ਪ੍ਰਾਈਵੇਟ ਥਾਵਾਂ ਦੇ ਉੱਤੇ ਰੱਖੇ ਹੋਏ ਨੇ, ਉਹ ਇਹ ਗੱਲ ਕਹਿੰਦੇ ਆ ਜੀ ਕਿ ਸਾਡੀ ਟੇਕ ਕੇਅਰ ਨਹੀਂ ਹੋ ਰਹੀ। ਹੁਣ ਇਹ ਗੁਰਦੁਆਰਾ ਦੁੱਖ ਨਿਵਾਰਨ ਹੈ ਜੀ, ਔਰ ਦੁੱਖ ਨਿਵਾਰਨ ਜਿਹੜਾ ਇੱਥੇ ਲੰਗਰ ਵਗੈਰਾ ਦਾ ਪ੍ਰੋਪਰ ਇੰਤਜ਼ਾਮ ਜਿਹੜਾ ਜੀ ਹੈਗਾ ਇਹਨਾਂ ਦਾ, ਕੋਈ ਕਿਸੇ ਕਿਸਮ ਦੀ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਉੱਥੇ ਇਹਨਾਂ ਨੂੰ ਖਾਣ ਪੀਣ ਦੀ ਜਿਹੜੀ ਵੀ ਉਹ ਕੋਈ ਸਮੱਸਿਆ ਆ ਰਹੀ ਹੋਵੇ ਜਾਂ ਚੱਜ ਦਾ ਖਾਣਾ ਨਾ ਹੋਵੇ। ਸਰਾਵਾਂ ਸਾਫ਼ ਸੁਥਰੀਆਂ ਨੇ, ਉੱਥੇ ਇਹ ਵੀ ਨਹੀਂ ਕਹਿ ਸਕਦੇ ਤੁਸੀਂ ਵੀ ਮਾੜੀਆਂ ਨੇ। ਫਿਰ ਜਿਹੜੀ ਜੀ ਤਕਲੀਫ ਜੇ ਕੁਛ ਦਿਨਾਂ ਦੀ ਝੱਲਣੀ ਪੈ ਰਹੀ ਆ, ਇਸ ਤੋਂ ਪਹਿਲਾਂ ਕਿ ਕੋਈ ਜਿਹੜੀ ਜੀ ਸਮੱਸਿਆ ਆਵੇ ਤੇ ਪਿੰਡ ਜਿਹੜਾ ਉਹ ਉਸ ਮੁਸੀਬਤ ਦੇ ਉੱਤੇ ਆ ਜਾਏ। ਕੁਛ ਪੇਸ਼ੈਂਸ ਦੀ ਇਹਨਾਂ ਨੂੰ ਲੋਕਾਂ ਨੂੰ ਜਿਹੜੀ ਜੀ ਉਹ ਲੋੜ ਹੈ, ਪੇਸ਼ੈਂਸ ਹੀ ਖਤਮ ਹੋ ਗਈ ਹੋਈ ਆ ਲੋਕਾਂ ਦੀ, ਉਹ ਇਹਨਾਂ ਦੀ ਬਿਹਤਰੀ ਦੇ ਵਾਸਤੇ ਆ, ਇਹ ਲੋਕ ਸਮਝ ਨਹੀਂ ਰਹੇ। ਉਧਰ ਗਿਆਨ ਸਾਗਰ ਹਸਪੀਟਲ ਦੇ ਵਿੱਚ ਇਲਾਜ ਦੇ ਅਧੀਨ ਜਿਹੜੇ ਕਰੋਨਾ ਵਾਇਰਸ ਤੋਂ ਪੀੜਤ ਨੇ, ਉਹਨਾਂ ਨੇ ਇੱਕ ਵੀਡੀਓ ਕਲਿੱਪ ਜਿਹੜੀ ਵੀ ਅੰਦਰੋਂ ਅਪਲੋਡ ਕਰਤੀ। ਇਹਦੇ ਵਿੱਚ ਬਹੁਤੇ ਉਹ ਕਹਿੰਦੇ ਅਸੀਂ ਤਾਂ ਤੰਦਰੁਸਤ ਹਾਂ, ਸਾਨੂੰ ਘਰੇ ਜਿਹੜਾ ਉਹ ਭੇਜਿਆ ਜਾਵੇ। ਔਰ ਜਿਹੜੇ ਰੂਪਨਗਰ ਤੋਂ ਇੱਥੇ ਲਿਆਂਦੇ ਗਏ ਪੰਜਾਬ ਰੋਡਵੇਜ਼ ਦੇ ਜਿਹੜੇ ਡਰਾਈਵਰ ਨੇ, 12 ਡਰਾਈਵਰ, ਉਹਨਾਂ ਦੇ ਵੱਲੋਂ ਅਪਲੋਡ ਕੀਤੀ ਗਈ। ਔਰ ਉਹਨਾਂ ਨੇ ਇਹ ਕਿਹਾ ਕਿ IIT ਦੇ ਵਿੱਚ ਜਿਹੜੇ ਇੱਥੇ ਆਈਸੋਲੇਟ ਕੀਤੇ ਗਏ ਆ, ਦੂਜੀ ਵਾਰੀ ਉਹਨਾਂ ਦੀ ਰਿਪੋਰਟ ਪੋਜ਼ੀਟਿਵ ਆਉਣ ਮਗਰੋਂ ਉਹਨਾਂ ਨੂੰ ਗਿਆਨ ਸਾਗਰ ਹਸਪੀਟਲ ਦਾਖਲ ਕਰਵਾਇਆ ਗਿਆ ਸੀ। ਇਹਨਾਂ ਡਰਾਈਵਰਾਂ ਦੇ ਬੁਲਾਰੇ ਨੇ ਜਿਹੜਾ ਇਹ ਦੱਸਿਆ ਕਿ ਇੱਥੇ ਸਾਡੇ ਕੋਲ ਖਾਣਾ ਪੂਰਾ ਨਹੀਂ ਦਿੱਤਾ ਜਾਂਦਾ, ਪੀਣ ਵਾਲਾ ਪਾਣੀ ਬੋਤਲਾਂ ਵਾਲਾ ਨਹੀਂ ਹੈ। ਉਹਨਾਂ ਨੇ ਆਪਣੀ ਦੂਜੀ ਵਾਰੀ ਰਿਪੋਰਟ ਪੋਜ਼ੀਟਿਵ ਆਉਣ ਦਾ ਨਤੀਜਾ ਦੇਣ ਵਾਲੀ ਜਿਹੜੀ ਰਿਪੋਰਟ ਸੀ ਉਹਦੇ ਉੱਤੇ ਵੀ ਕਿੰਤੂ ਪ੍ਰੰਤੂ ਕਰਤੇ, ਨਵੇਂ ਸਿਰਿਓਂ ਟੈਸਟ ਕਰਾਉਣ ਤੇ ਗਿਆਨ ਸਾਗਰ ਦੇ ਵਿੱਚ ਪੂਰੀਆਂ ਫੈਸਿਲਿਟੀਜ਼ ਦੇਣ ਦੀ ਮੰਗ ਜਿਹੜੀ ਦੀ ਉਹ ਕੀਤੀ। ਜਾਂ ਇਹ ਕਿਹਾ ਕਿ ਉਹਨਾਂ ਨੂੰ ਰੂਪਨਗਰ ਵਾਪਸ ਜਿਹੜਾ ਜੀ ਉਹ ਭੇਜ ਦਿੱਤਾ ਜਾਵੇ। ਇੱਥੇ 12 ਦਿਨਾਂ ਤੋਂ ਇਲਾਜ ਦੇ ਅਧੀਨ 2 ਦਰਜਨ ਦੇ ਕਰੀਬ ਨੰਦੇੜ ਤੋਂ ਆਏ ਸ਼ਰਧਾਲੂਆਂ ਨੇ 3-4 ਵੀਡੀਓ ਕਲਿੱਪਾਂ ਜਿਹੜੀਆਂ ਦੀ ਉਹ ਅਪਲੋਡ ਕਰਤੀਆਂ। ਦੇਖੋ, ਇਹ ਲੋਕ ਨਾ ਉੱਥੇ ਟਿਕੇ, ਉੱਥੇ ਪਹਿਲਾਂ ਇਹਨਾਂ ਨੂੰ ਕਾਹਲੀ ਪਈ ਹੋਈ ਸੀ, ਛੇਤੀ ਕੱਢੋ ਛੇਤੀ ਕੱਢੋ ਛੇਤੀ ਕੱਢੋ। ਜਦੋਂ ਇੱਥੇ ਆ ਗਏ, ਹੁਣ ਦੇਖੋ, ਪਹਿਲਾਂ ਕਹਿ ਕੇ ਸਰਕਾਰ ਲਿਆਈ ਸੀ ਵੀ ਤੁਹਾਨੂੰ ਕੁਆਰੰਟਾਈਨ ਜਿਹੜਾ ਜੀ ਉਹ ਕੀਤਾ ਜਾਊਗਾ, ਇੰਨੇ ਦਿਨ ਤੁਹਾਨੂੰ ਰੱਖਿਆ ਜਾਊਗਾ। ਹੁਣ ਜੇ ਰੱਖਿਆ ਜਾ ਰਿਹਾ, ਜੇ ਉੱਥੇ ਪ੍ਰਾਈਵੇਟ ਥਾਵਾਂ ਦੇ ਉੱਤੇ ਮੁਸ਼ਕਲ ਆਉਂਦੀ ਸੀ, ਸਰਾਵਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਜੇ ਸਰਾਵਾਂ ਦੇ ਵਿੱਚੋਂ ਹੁਣ ਤੁਸੀਂ ਵੀਡੀਓ ਬਣਾ ਕੇ ਕਹਿ ਰਹੇ ਹੋ ਤੁਸੀਂ ਇੱਥੇ ਵੀ ਜਿਹੜਾ ਜੀ ਉਹ ਠੀਕ ਨੇਗੇ, ਹੁਣ ਸਾਨੂੰ ਇੱਥੋਂ ਵੀ ਜਿਹੜਾ ਜੀ ਉਹ ਕੱਢ ਲਓ, ਇਹ ਲੋਕ ਟਿਕਣਗੇ ਕਿੱਥੇ? ਵੱਡਾ ਜਿਹੜਾ ਜੀ ਉਹ ਸਵਾਲ ਇਹ ਆ। ਪਤਾ ਨਹੀਂ ਇਸ ਮਹਾਮਾਰੀ ਦੇ ਵਿੱਚ ਕਿੰਨਾ ਕੁ ਨੁਕਸਾਨ ਇਹ ਆਪਣਾ ਜਿਹੜਾ ਜੀ ਉਹ ਕਰਵਾਉਣਾ ਚਾਹੁੰਦੇ ਆ, ਜਿਹੋ ਜਿਹੇ ਜਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਵੀਡੀਓ ਆਪਣੀਆਂ ਪਾ ਰਹੇ ਜੀ। ਅਤੇ ਅੱਗੇ ਗੱਲ ਕਰਦੇ ਹਾਂ ਪ੍ਰਵਾਸੀ ਮਜ਼ਦੂਰਾਂ ਦੀ। ਦੁਆਰਾ ਉਹ ਪੂਰੇ ਮੁਲਕ ਦੇ ਵਿੱਚ ਸੜਕਾਂ 'ਤੇ ਤੁਰੇ ਜਾ ਰਹੇ ਆ, ਭੁੱਖਣ ਭਾਣੇ ਆ,
ਤੇ ਉਹਨਾਂ ਦੇ ਲਈ ਸਿੱਖ ਤੇ ਮੁਸਲਮਾਨ ਆ ਉਹ ਰੋਟੀ ਪਾਣੀ ਦਾ ਪ੍ਰਬੰਧ ਕਰ ਰਹੇ। ਬਿਲਕੁਲ ਜੀ, ਰਾਤ ਦੀ ਜਿਵੇਂ ਪ੍ਰਧਾਨ ਮੰਤਰੀ ਹੋਰਾਂ ਤੋਂ ਉਮੀਦ ਸੀਗੀ, ਕੁਝ ਵੀ ਨਹੀਂ ਜਿਹੜਾ ਜੀ ਇਹਨਾਂ ਦੇ ਵਾਸਤੇ ਬੋਲਿਆ ਗਿਆ। ਇਸ ਵੇਲੇ ਬੜੀ ਮਾੜੀ ਸਥਿਤੀ ਜਿਹੜੀ ਜੀ ਇਹਨਾਂ ਮਜ਼ਦੂਰਾਂ ਦੀ ਹੈ। ਮੈਂ ਕੱਲ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ, ਐਕਚੁਅਲੀ ਉਹਨਾਂ ਦਾ ਫੋਨ ਵੀ ਆਇਆ ਜੀ ਉਸ ਜਿਹੜੇ ਬੰਦੇ ਦੀ ਵੀਡੀਓ ਸੀ, ਉਹ ਇੱਥੋਂ ਬਰਨਾਲੇ ਤੋਂ ਦੱਸਦੇ ਨੇ ਜੀ। ਉਹ ਕਹਿੰਦੇ ਸਾਡਾ ਉਹ ਮੁੰਡਾ ਉਹ ਤਾਂ ਕਈ ਦਿਨਾਂ ਤੋਂ ਲੱਭ ਨਹੀਂ ਰਿਹਾ, ਉਹ ਪੱਤੇ ਖਾ ਰਿਹਾ ਜੀ ਕਿਤੇ ਬੈਠਾ। ਕਿਸੇ ਲੇਡੀਜ਼ ਜਿਹੜੇ ਨੇ ਜੀ ਉਹਨਾਂ ਨੇ ਉਹਨੂੰ ਦੇਖ ਕੇ ਤਾਂ ਉਹਦੀ ਵੀਡੀਓ ਬਣਾਈ ਵੀ ਤੂੰ ਪੱਤੇ ਨਾ ਖਾ, ਮੈਂ ਤੈਨੂੰ ਰੋਟੀ ਲਿਆ ਕੇ ਦਿੰਦੀ ਹਾਂ। ਉਹਨੂੰ ਪ੍ਰੋਪਰ ਰੋਟੀ ਜਿਹੜੀ ਖਵਾਈ। ਜਦੋਂ ਉਹਨੂੰ ਪੁੱਛਿਆ ਕਿ ਤੈਨੂੰ ਭੁੱਖ ਲੱਗੀ ਸੀ ਤਾਂ ਉਸ ਤੋਂ ਬਾਅਦ ਉਹ ਕੋਈ ਜਵਾਬ ਨਹੀਂ ਦੇ ਸਕਿਆ ਤੇ ਨਾ ਆਪਣੇ ਅੱਥਰੂ ਜਿਹੜੇ ਦੀ ਉਹ ਰੋਕ ਸਕਿਆ। ਬੜੀ ਭਾਵਕ ਇਹ ਵੀਡੀਓ ਹੈ। ਇਸ ਤਰ੍ਹਾਂ ਦੀਆਂ ਬੜੀਆਂ ਸਾਰੀਆਂ ਵੀਡੀਓ ਜਿਹੜੀਆਂ ਉਹ ਹੋਰ ਵੀ ਫਿਰਦੀਆਂ ਨੇ ਇਸ ਵੇਲੇ। 800 ਕਿਲੋਮੀਟਰ ਇੱਕ ਵਿਅਕਤੀ ਆਪਣੇ 2 ਸਾਲਾਂ ਦੀ ਬੱਚੀ ਨੂੰ ਜਿਹੜੀ ਹੈਂਡੀਕੈਪ ਰੇਹੜੀ ਵਰਤਦੇ ਆ ਉਹਦੇ ਉੱਤੇ ਬਿਠਾ ਕੇ ਲੈ ਗਿਆ, ਨਾਲ ਉਹਦੀ ਜਿਹੜੀ ਦੀ ਪ੍ਰੈਗਨੈਂਟ ਵਾਈਫ ਆ ਉਹ ਤੁਰੀ 800 ਕਿਲੋਮੀਟਰ ਤੁਰ ਕੇ ਜਿਹੜਾ ਜੀ ਇਹ ਲੋਕ ਗਏ। ਤੁਸੀਂ ਸੋਚ ਸਕਦੇ ਹੋ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਹੋਣਗੇ। ਮੁੰਬਈ ਤੋਂ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਇਸ ਤਰ੍ਹਾਂ ਦੇ ਰਾਜਾਂ ਦੇ ਵਿੱਚ ਨਿਕਲੇ ਮਜ਼ਦੂਰਾਂ ਦੇ ਕਾਫਲੇ ਜਿਹੜੇ ਨੇ ਮੁੰਬਈ ਆਗਰਾ ਹਾਈਵੇ ਭਰਿਆ ਪਿਆ ਇਹਨਾਂ ਦੇ ਨਾਲ। ਸਖਤ ਧੁੱਪ ਦੇ ਵਿੱਚ ਲੰਗਰ ਇਸ ਵੇਲੇ ਮਜ਼ਦੂਰਾਂ ਲਈ ਸਭ ਤੋਂ ਵੱਡਾ ਸਹਾਰਾ ਬਣੇ ਪਏ ਆ। ਕਸਾਰਾ ਮੁੰਬਈ ਦੇ ਏਰੀਏ ਦੇ ਵਿੱਚ, ਨਾਸਿਕ ਦੇ ਵਿੱਚ ਜਗ੍ਹਾ ਜਗ੍ਹਾ ਉੱਤੇ ਪ੍ਰਵਾਸੀ ਮਜ਼ਦੂਰਾਂ ਲਈ ਲੰਗਰ ਚਲਾਏ ਜਾ ਰਹੇ ਆ ਜੀ। 80 ਕਿਲੋਮੀਟਰ ਦੇ ਡਿਸਟੈਂਸ ਦੇ ਵਿੱਚ 2 ਵੱਡੇ ਲੰਗਰ ਸਿੱਖ ਭਾਈਚਾਰੇ ਦੇ ਵੱਲੋਂ ਔਰ ਇੱਕ ਲੰਗਰ ਜਿਹੜਾ ਮੁਸਲਿਮ ਭਾਈਚਾਰੇ ਦੇ ਵੱਲੋਂ ਲਾਇਆ ਗਿਆ। ਔਰ ਜਿਹੜੇ ਹਿੰਦੂ ਸੰਗਠਨਾਂ ਦੇ ਲੋਕ ਨੇ ਜੀ ਉਹ ਟੈਂਪੋ ਰਿਕਸ਼ਾ ਦੇ ਰਾਹੀਂ ਥਾਂ ਥਾਂ ਦੇ ਉੱਤੇ ਖਾਣ ਪੀਣ ਦੇ ਪੈਕਟ ਤੇ ਪਾਣੀ ਜਿਹੜਾ ਉਹ ਵੰਡ ਰਹੇ ਆ। ਨਾਸਿਕ ਤੋਂ 25 ਕਿਲੋਮੀਟਰ ਦੂਰ ਰਾਜੂਰ ਪਾਟਾ ਦੇ ਵਿੱਚ ਸਿੱਖਾਂ ਦੇ ਵੱਲੋਂ ਨਿਰਮਲਾ ਆਸ਼ਰਮ ਤਪ ਸਥਾਨ ਆ ਜੀ, ਇੱਥੇ ਲੰਗਰ ਚਲਾਇਆ ਜਾ ਰਿਹਾ। ਇਦੋਂ ਥੋੜ੍ਹੀ ਅੱਗੇ ਜਾ ਕੇ ਵਡਵਰੇ ਗਾਂ ਜੀ, ਇੱਥੇ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਜਨ ਜੀਵਨ ਬਹੁ ਉਦੇਸ਼ ਫਾਊਂਡੇਸ਼ਨ ਆ ਉਹਦੇ ਵੱਲੋਂ ਲੰਗਰ ਚੱਲ ਰਿਹਾ। ਤੀਜਾ ਲੰਗਰ ਨਾਸਿਕ ਦੇ ਕਰੀਬ 65 ਕਿਲੋਮੀਟਰ ਦੂਰ ਮੰਗਲੂਰ ਦੇ ਵਿੱਚ ਸਿੱਖ ਭਾਈਚਾਰੇ ਦੇ ਵੱਲੋਂ ਚਲਾਇਆ ਜਾ ਰਿਹਾ। ਇੱਥੇ ਜਿਵੇਂ ਕਹਿੰਦੇ ਨੇ ਨਾ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ, ਉਹ ਜਿਹੜੀ ਦੀ ਉਹ ਗੱਲ ਦੇਖ ਰਹੀ ਹੈ ਜੀ। ਇਹ ਘੱਟ ਗਿਣਤੀ ਦੇ ਭਾਈਚਾਰੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਕੱਪੜਿਆਂ ਤੋਂ ਪਛਾਣਨ ਦੀ ਗੱਲ ਬੜੀ ਫੇਮਸ ਹੋਈ ਸੀ ਵੀ ਇਹ ਲੋਕ ਕੱਪੜਿਆਂ ਤੋਂ ਪਛਾਣੇ ਜਾਂਦੇ ਆ। ਕੱਪੜਿਆਂ ਤੋਂ ਸਿੱਖ ਭਾਈਚਾਰਾ ਵੀ ਪਛਾਣਿਆ ਜਾਂਦਾ, ਕੱਪੜਿਆਂ ਤੋਂ ਮੁਸਲਿਮ ਭਾਈਚਾਰਾ ਵੀ ਜਿਹੜਾ ਜੀ ਉਹ ਪਛਾਣਿਆ ਜਾਂਦਾ। ਪਰ ਸਵਾਲ ਇਹ ਹੈ ਹੁਣ ਜਦੋਂ ਇਹ ਲੰਗਰ ਲਾ ਕੇ ਬੈਠੇ ਨੇ ਇਹਨਾਂ ਭੁੱਖਣ ਭਾਣੇ ਮਜ਼ਦੂਰਾਂ ਲਈ, ਹੁਣ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਇਹ ਸੇਵਾਵਾਂ ਤੋਂ ਕੋਈ ਨਹੀਂ ਪਛਾਣ ਰਿਹਾ। ਸਿੱਖ ਭਾਈਚਾਰੇ ਦੇ ਵਿੱਚ ਲੰਗਰ ਦੀ ਪ੍ਰਥਾ ਜਿਹੜੀ ਹੈ ਜੀ ਉਹ ਸਭ ਨੂੰ ਪਤਾ ਤੇ ਪੂਰੀ ਦੁਨੀਆ ਦੇ ਵਿੱਚ ਉਹਦਾ ਉਸ ਚੀਜ਼ ਦਾ ਨਾਮ ਹੈ। ਰਮਜ਼ਾਨ ਦੇ ਮੌਕੇ ਦੇ ਉੱਤੇ ਇਹ ਜਿਹੜੇ ਰੋਜ਼ੇਦਾਰ ਨੇ ਉਹ ਕਹਿੰਦੇ ਅਸੀਂ ਆਪ ਤਾਂ ਭੁੱਖੇ ਆ, ਪਰ ਜਿਹੜੀ ਖਿਚੜੀ ਹੈ ਉਹ ਬਣਾ ਕੇ ਇਹਨਾਂ ਮਜ਼ਦੂਰਾਂ ਨੂੰ ਜਿਹੜੀ ਉਹ ਖਵਾਈ ਜਾ ਰਹੀ ਹੈ। ਕਸਾਰਾ ਤੋਂ ਥੋੜਾ ਅੱਗੇ ਜਾਓ ਤਾਂ ਮੁਸਲਿਮ ਭਾਈਚਾਰੇ ਦੇ ਵੱਲੋਂ ਲਾਇਆ ਗਿਆ ਲੰਗਰ ਜਿਹੜਾ ਜੀ ਉਹ ਨਜ਼ਰ ਆ ਰਿਹਾ। ਇਹਦੇ ਵਿੱਚ ਖਿਚੜੀ ਜਿਹੜੀ ਬਣਾ ਕੇ ਇਹ ਬਿਰਿਆਨੀ, ਖਿਚੜੀ, ਪਾਣੀ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਦੇ ਰਹੇ ਆ। ਅਜਮਲ ਖਾਨ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ 5000 ਲੋਕ ਰੋਜ਼ ਇੱਥੋਂ ਭੁੱਖੇ ਤੇ ਪਿਆਸੇ ਲੰਘਦੇ ਆ, ਉਹਨਾਂ ਦੀ ਰੋਟੀ ਦਾ ਇੰਤਜ਼ਾਮ ਕਰਦੇ ਆ, ਉਹ ਖਾਂਦੇ ਆ, ਥੋੜ੍ਹੀ ਦੇਰ ਉੱਥੇ ਸੌਂਦੇ ਆ, ਫਿਰ ਅੱਗੇ ਜਿਹੜਾ ਜੀ ਉਹ ਤੁਰ ਪੈਂਦੇ ਆ। ਜਿਹੜੇ ਸਿੱਖ ਭਾਈਚਾਰੇ ਦੇ ਵੱਲੋਂ ਲਾਏ ਜਾ ਰਹੇ ਲੰਗਰ ਨੇ 6000 ਤੋਂ ਉੱਪਰ ਲੋਕ ਰੋਜ਼ ਇਹ ਲੰਗਰ ਤੋਂ ਇੱਥੋਂ ਜਿਹੜਾ ਜੀ ਉਹ ਖਾਂਦੇ ਆ ਜੀ। ਲੰਗਰ ਦੇ ਨਾਲ ਨਾਲ ਜਿਹੜੀ ਲੱਸੀ, ਪਾਣੀ ਜਿਹੜਾ ਉਹ ਵੀ ਦਿੱਤਾ ਜਾ ਰਿਹਾ ਜੀ। ਬੋਟਲਾਂ ਦੇ ਵਿੱਚ ਪਾਣੀ ਉਹਨਾਂ ਨੂੰ ਫੜਾਇਆ ਜਾ ਰਿਹਾ। ਜੇ ਤੁਸੀਂ ਅੱਗੇ ਵੀ ਜਾਣਾ ਤੁਸੀਂ ਬੋਟਲ ਨਾਲ ਜਿਹੜੀ ਲੈ ਜਾਓ, ਕਮ ਸੇ ਕਮ ਪਾਣੀ ਖੜੋ, ਤਿਹਾਏ ਨਾ ਮਰਨ। ਜੇ ਕਿਤੇ ਇਹਨਾਂ ਦੀਆਂ ਫੋਟੋਆਂ ਤੁਸੀਂ ਦੇਖੋ, ਮੈਂ ਕੁਝ ਫੇਸਬੁੱਕ ਤੇ ਹੁਣੇ ਪਾਈਆਂ ਨੇ, ਜਿਹੜਾ ਇੱਕ ਭੁੱਖਾ ਵਿਅਕਤੀ ਆ ਉਹਨੂੰ ਰੋਟੀ ਵੇਖ ਕੇ ਉਹਦਾ ਫੇਸ ਇੰਪ੍ਰੈਸ਼ਨ ਜਿਹੜਾ ਜੀ ਉਹ ਕਿਹੋ ਜਿਹਾ ਹੋ ਜਾਂਦਾ, ਇੱਥੋਂ ਅੰਦਾਜ਼ਾ ਜਿਹੜਾ ਜੀ ਉਹ ਲਾਇਆ ਜਾ ਸਕਦਾ। ਕਾਸ਼ ਅੰਦਾਜ਼ਾ ਜਿਹੜੇ ਕੱਪੜਿਆਂ ਤੋਂ ਲਾਉਂਦੇ ਸੀਗੇ ਉਹ ਇੱਥੋਂ ਵੀ ਆ ਕੇ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਣ ਕਿ ਲੋਕ ਜਿਹੜੇ ਨੇ ਉਹ ਲੋਕਾਂ ਦੀ ਮਦਦ ਕਿਵੇਂ ਕਰ ਰਹੇ ਨੇ, ਭਾਵੇਂ ਕਿ ਜਿਹੜਾ ਵਾਇਰਸ ਹੈ ਉਹ ਇਨਸਾਨ ਤੋਂ ਇਨਸਾਨ ਨੂੰ ਖਤਰਾ ਦੱਸ ਰਿਹਾ। ਬਿਲਕੁਲ ਜੀ, ਉਹ ਤੇ ਖਾਸ ਮੌਕਿਆਂ ਤੇ ਹੀ ਕੱਪੜਿਆਂ ਤੋਂ ਪਛਾਣਦੇ ਆ। ਬਹੁਤ ਧੰਨਵਾਦ ਬਲਤੇਜ ਪੰਨੂ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।